ਉਹ ਜੀ ਫਲਸਫਾ ਔਰ ਉਹਦੀ ਤਾਰੀਖ ਤੇ ਸਾਡਾ ਤੀਜਾ ਪ੍ਰੋਗਰਾਮ ਹੈ। ਡਾਕਟਰ ਸਾਹਿਬ ਸਿੱਧਾ ਸਿੱਧਾ ਸ਼ੁਰੂ ਕਰਨੇ ਆ। ਇਹ ਦੱਸੋ ਕਿ ਅਸੀਂ ਗੱਲ ਕਰ ਲਈ ਜੋ ਵੈਸਟ ਦੇ ਕਮ ਸੇ ਕਮ ਆਈਡੀਓਲੋਜੀ ਸੀ ਜਿਤਨੀ ਇਹ ਫਲਸਫੇ ਦੀ, ਜਿਸ ਤਰ੍ਹਾਂ ਹਿਸਟਰੀ ਸੀ ਸ਼ੁਰੂ ਹੋਈ ਹੈ, ਥੋੜਾ ਜਿਹਾ ਆਪਣੇ ਪਾਸੇ ਵੀ ਸਿਆਏ ਸਾਂ ਬਰੇ ਸਗੀਰ ਹਲ। ਲੇਕਿਨ ਹੈ ਕਿ ਇਹ ਜਿਹੜੇ ਹੈ ਸਨ ਏਸ਼ੀਆ ਜਿਤਨਾ ਵੀ ਹੈ, ਮਤਲਬ ਚੀਨ ਹੋ ਗਿਆ, ਜਾਪਾਨ ਹੋ ਗਿਆ, ਇੱਥੇ ਕਿਹੜਾ ਕਦੋਂ ਸ਼ੁਰੂ ਹੋਇਆ ਹੈ ਕੰਮ ਔਰ ਕਿਸ ਕੀ ਚੱਲ ਰਿਹਾ ਸੀ? ਜੋ ਨਾਂ ਸੁਣਨਾ ਚਾਹੁੰਦਾ ਹੈ ਉਹ ਕਨਫਿਊਸ਼ੀਅਸ ਤੇ ਆਉਂਦਾ ਹੈ। ਵਾਸ ਹੀ ਦ ਫਰਸਟ ਵਨ ਔਰ ਵਾਸ ਹੀ ਦ ਮੋਸਟ ਪਪੂਲਰ ਵਨ? ਇਹਦੇ ਤੇ ਗੱਲ ਕਰ ਲਈਏ ਪਹਿਲੇ। ਹਾਂਜੀ, ਇਹ ਮੈਂ ਤੁਹਾਡੇ ਨਾਲ ਗੱਲ ਸ਼ੁਰੂ ਕਰਨ ਤੋਂ ਪਹਿਲੇ ਇਹ ਕੁਝ ਲੋਕਾਂ ਸਵਾਲ ਪੁੱਛਿਆ ਹੈ, ਆਪਣਾ ਉਹ ਮੈਂ ਜਵਾਬ ਦੇ ਦਿਆਂ ਤੁਹਾਡੇ ਰਾਹੀਂ। ਉਹ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਤਸਵਰੀਅਤ ਕਿਹਦਾ ਕਰ ਰਹੇ ਹੋ? ਅਸੀਂ ਕਰ ਰਹੇ ਹਾਂ ਆਈਡੀਅਲਿਜ਼ਮ ਦਾ, ਤੇ ਅਸੀਂ ਜਿਹੜੀ ਸਪੈਕੂਲੇਸ਼ਨ ਹੈ ਉਹਦਾ ਜਿਹੜਾ ਕਰ ਰਹੇ ਹਾਂ ਉਹ ਕਰ ਰਹੇ ਹਾਂ ਖਿਆਲੀ, ਤੇ ਜਿਹੜਾ ਹੈ ਨਾ ਮੈਟਾਫਿਜ਼ੀਕਲ ਉਹਦਾ ਅਸੀਂ ਕਰ ਰਹੇ ਹਾਂ ਪੜ ਮਾਦੀਅਤ, ਯਾਨੀ ਪੜ ਜਿਵੇਂ ਪੜਛੱਤੀ ਹੁੰਦੀ ਹੈ ਜਾਂ ਜਿਵੇਂ ਪੜਦਾਦਾ ਹੁੰਦਾ ਹੈ, ਤੇ ਇਹ ਅਸੀਂ ਲਫ਼ਜ਼ ਜਿਹੜੇ ਨੇ ਉਹ ਬਣਾਏ ਨੇ, ਇਹ ਮੈਂ ਦੱਸ ਦੇਣਾ। ਅੱਛਾ, ਹੁਣ ਮੈਂ ਤੁਹਾਡੀ ਗੱਲ ਦੇ ਉੱਤੇ ਆਉਣਾ ਹੈ। ਉਹ ਇਹ ਹੈ ਕਿ ਜਿਹੜਾ ਚੀਨ ਦੀ ਫਲਸਫਾ ਹੈ, ਬੇਸਿਕਲੀ ਚੀਨ ਦੇ ਫਲਸਫੇ ਤੇ ਅਸੀਂ ਅੱਜ ਗੱਲ ਕਰ ਰਹੇ ਹਾਂ। ਔਰ ਚੀਨ ਦਾ ਫਲਸਫਾ ਇਸ ਲਈ ਜ਼ਰੂਰੀ ਹੈ ਕਿ ਜਿਸ ਵੇਲੇ ਅਸੀਂ ਯੂਨਾਨੀ ਫਲਸਫੇ ਦੀ ਗੱਲ ਕਰਨੇ ਆ ਤੇ ਅਸੀਂ ਕੋਈ ਕਰਨੇ ਆ 5ਵੀਂ 6ਵੀਂ ਸਦੀ ਕਬਲ ਮਸੀਹ ਦੀ, ਕਿਉਂਕਿ ਜਿਹੜੀ ਵਿਚਾਰਧਾਰਾ ਹੈ ਉੱਥੋਂ ਸ਼ੁਰੂ ਹੁੰਦੀ ਹੈ, ਉੱਥੋਂ ਉਹਦੀ ਸੋਸ਼ਲ ਹਿਸਟਰੀ ਸ਼ੁਰੂ ਹੁੰਦੀ ਹੈ, ਠੀਕ ਹੈ। ਲੇਕਿਨ ਚੀਨ ਜਿਹੜਾ ਹੈ ਉਹਦੀ ਜਿਹੜੀ ਹੈਗੀ ਹੈ ਨਾ ਪ੍ਰਿਮਿਟਿਵ ਪੀਰੀਅਡ, ਉਹ 21 ਸੈਂਚੁਰੀ ਤੋਂ ਪਹਿਲੇ ਦਾ ਹੈ, ਤੇ ਉਸ ਤੋਂ ਬਾਅਦ ਫਿਰ 21st ਸੈਂਚੁਰੀ ਤੋਂ ਲੈ ਕੇ ਤੇ 17th ਸੈਂਚੁਰੀ ਜਿਹੜੀ ਹੈ ਉਹਦੇ ਤੱਕ ਜਿਹੜੀ ਇੱਕ ਰਿਆਸਤ ਰਹੀ ਹੈ ਉਹਦਾ ਨਾਂ ਸੀ ਜ਼ਿਆ। ਲੇਕਿਨ ਇਹਨਾਂ ਤੋਂ ਸਭ ਤੋਂ ਵੱਧ ਜਿਹੜੀ ਸੀ ਨਾ, ਜਿਹੜੀ ਇੰਪੋਰਟੈਂਟ ਸੀਗੀ, ਉਹ ਸੀ 17th ਸੈਂਚੁਰੀ ਤੋਂ ਲੈ ਕੇ ਤੇ ਤਕਰੀਬਨ 11ਵੀਂ ਸੈਂਚੁਰੀ ਤੱਕ ਸ਼ਾਂਗ ਇੰਡਸਟਰੀ, ਸ਼ਾਂਗ ਡਾਇਨੈਸਟੀ, ਹਾਂਜੀ ਸ਼ਾਂਗ ਡਾਇਨੈਸਟੀ। ਸ਼ਾਂਗ ਡਾਇਨੈਸਟੀ ਜਿਹੜੀ ਸੀ ਇਹਦੇ ਵਿੱਚ ਇੱਕ ਕਬਾਇਲੀ ਸਿਸਟਮ ਸੀ, ਤੇ ਇਹਦੇ ਵਿੱਚ ਜਿਹੜਾ ਹੈ ਉਹ ਸ਼ਾਂਗ, ਜਿਹੜਾ ਨਾਂ ਰੱਬ ਦਾ ਨਾਮ ਹੀ ਸ਼ਾਂਗ ਸੀ। ਇਸ ਤੋਂ ਬਾਅਦ ਜਿਹੜੀ ਵੱਡੀ ਜਿਹੜੀ ਸ਼ਹਿਨਸ਼ਾਹੀ ਜਾਂ ਬਾਦਸ਼ਾਹਤ ਆਈ ਉਹ ਸੀਗੀ ਜ਼ਾਓ ਦੀ। ਜ਼ਾਓ ਦੀ ਬਾਦਸ਼ਾਹੀ ਜਿਹੜੀ ਹੈ ਉਹ ਰਹੀ ਹੈ ਕੋਈ 1044 ਤੋਂ ਲੈ ਕੇ ਤੇ 256 BC ਤੇ, ਇਹ ਉਹਦਾ ਪੀਰੀਅਡ ਸੀਗਾ। ਲੇਕਿਨ ਇਹ ਹੈ ਕਿ ਜਿਹੜਾ ਸਭ ਤੋਂ ਵੱਡਾ ਉਹਨਾਂ ਦੇ ਵੇਲਿਆਂ ਦਾ ਜਾਂ ਉਸ ਤੋਂ ਬਾਅਦ ਦੇ ਵੇਲਿਆਂ ਦਾ ਜਿਹੜਾ ਸਭ ਤੋਂ ਵੱਡਾ ਫਿਲਾਸਫਰ ਹੈ ਉਹਨਾਂ ਦਾ, ਉਹ ਕਨਫਿਊਸ਼ੀਅਸ ਹੈ। ਉਹੀ ਹੈ, ਮਤਲਬ ਪਹਿਲਾਂ ਨਹੀਂ ਕਿਹਾ ਜਾ ਸਕਦਾ, ਵੱਡਾ ਕਿਹਾ ਜਾ ਸਕਦਾ ਫਿਰ। ਮਤਲਬ ਉਸ ਤੋਂ ਪਹਿਲੇ ਜਿਹੜਾ ਨਾ, ਵੈਸੇ ਤੇ ਇਹ ਹੈ ਕਿ ਜਿਹੜਾ ਕਨਫਿਊਸ਼ੀਅਸ ਦੀਆਂ ਵੀ ਜਿਹੜੀਆਂ ਲਿਖਤਾਂ ਨੇ, ਉਹ ਕੋਈ ਉਦੋਂ ਉਹਨਾਂ ਦਾ ਕੋਈ ਠੁਕਵਾਂ ਜਿਹੜਾ ਸੋਰਸ ਨਹੀਂ ਮਿਲਦਾ। ਜਿਹੜਾ ਕਨਫਿਊਸ਼ੀਅਸ ਹੈ ਉਹ 551 BC ਚ ਪੈਦਾ ਹੋਇਆ ਸੀ ਔਰ 479 BC ਚ ਮਰਿਆ ਸੀ। ਇਹ ਸਮਝ ਲਓ ਉਹੀ ਜ਼ਮਾਨਾ ਹੈ ਜਦੋਂ ਥੇਲਸ ਵਗੈਰਾ ਲਿਖ ਰਹੇ ਸਨ ਯੂਨਾਨੀ ਫਲਸਫੇ ਚ, ਇਹ ਤਕਰੀਬਨ ਉਹ ਜ਼ਮਾਨਾ ਆ ਗਿਆ, ਠੀਕ ਹੈ ਜੀ। ਜਿਹੜਾ ਕਨਫਿਊਸ਼ੀਅਸ ਜਦੋਂ ਜੰਮਿਆ ਤੇ ਉਦੋਂ ਕੋਈ 300 ਸਾਲ ਦੀ ਉੱਥੇ ਜ਼ਾਓ ਡਾਇਨੈਸਟੀ ਟੁੱਟ ਗਈ ਸੀ ਤੇ ਉੱਥੇ ਖਾਨਾ ਜੰਗੀ ਹੋ ਰਹੀ ਸੀ। ਠੀਕ ਹੈ, ਇਹਦਾ ਮਤਲਬ, ਇਹਦਾ ਮੈਂ ਸਿਰਫ ਛੋਟਾ ਜਿਹਾ, ਇਹਦਾ ਮਤਲਬ ਇਹ ਹੋਇਆ ਕਿ ਹੀ ਸਰਵਾਈਵਡ ਥਰੂ ਡਿਫਰੈਂਟ ਡਾਇਨੈਸਟੀਜ਼? ਨਹੀਂ, ਉਹਦੀ ਜਿਹੜੀ ਡਾਇਨੈਸਟੀ ਹੈ ਨਾ, ਜਿਹੜੀ ਆਪਣਾ ਕਨਫਿਊਸ਼ੀਅਸ ਦੀ ਆਪਣੀ, ਉਹ ਅਸਲ ਦੇ ਵਿੱਚ ਉਹ ਪੀਰੀਅਡ ਹੈ ਜਿਹਦੇ ਵਿੱਚ ਕਿ ਜਿਹੜੀਆਂ ਲੜਾਈਆਂ ਹੋ ਰਹੀਆਂ ਸਨ। ਬੇਸਿਕਲੀ ਉਹ ਪੀਰੀਅਡ ਹੈ 300 ਸਾਲ ਦਾ, ਉਹ ਪੀਰੀਅਡ ਹੈ ਜਿਹਦੇ ਵਿੱਚ ਉਹ ਹੈ ਸੀ। ਅੱਛਾ, ਹੁਣ ਜਿਹੜਾ ਕਨਫਿਊਸ਼ੀਅਸ ਹੈ ਇਹਦੇ ਬਾਰੇ ਚ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਉਹ ਸਾਨੂੰ ਮਿਲਦੀ ਹੈ, ਇੱਕ ਕਿਤਾਬ ਹੈਗੀ ਹੈ ਐਨਾਲਿਟਿਕਸ, ਉਹਦੇ ਵਿੱਚੋਂ।
ਅੱਛਾ, ਉਹਦੇ ਵਿੱਚ ਜਿਹੜਾ ਸਾਨੂੰ ਮਿਲਦਾ ਹੈ ਉਸ ਤੋਂ ਇਹ ਪਤਾ ਨਹੀਂ ਲੱਗਦਾ ਜਾਂ ਇਹ ਇੰਜ ਨਹੀਂ ਸਮਝ ਆਉਂਦੀ ਕਿ ਜਿਹੜਾ ਕਨਫਿਊਸ਼ਸ ਹੈ ਉਹ ਖੁਦਾ ਨੂੰ, ਜਿਹਨੂੰ ਕਿ ਕਨਫਿਊਸ਼ਸ ਦੇ ਜ਼ਮਾਨੇ 'ਚ, ਜਿਹਦਾ ਨਾਂ ਜ਼ਾਓ ਦੇ ਜ਼ਮਾਨੇ ਦੇ ਵਿੱਚ ਉਹਦਾ ਨਾਂ ਹੋ ਗਿਆ ਸੀ ਧਿਆਨ। ਯਾਨੀ ਸ਼ਾਂਗ ਤੋਂ ਬਾਅਦ ਜਿਹੜਾ ਧਿਆਨ ਰੱਬ ਦਾ, ਧਿਆਨ ਨਾਂ ਦਾ ਰੱਬ ਸੀ, ਉਹ ਆਮ ਤੌਰ ਤੇ ਪੂਜਿਆ ਜਾਂਦਾ ਸੀ। ਲੇਕਿਨ ਇਹ ਹੈ ਕਿ ਕਨਫਿਊਸ਼ਸ ਜਿਹੜਾ ਸੀ ਉਹਦੇ ਬਾਰੇ 'ਚ ਇਹ ਕਿਹਾ ਨਹੀਂ ਜਾ ਸਕਦਾ ਕਿ ਉਹ ਧਿਆਨ ਨੂੰ ਉੱਪਰਲੀ ਹਸਤੀ ਮੰਨਦਾ ਸੀ ਕਿ ਨਹੀਂ ਸੀ ਮੰਨਦਾ। ਜ਼ਿਆਦਾ ਜਿਹੜਾ ਇਮਕਾਨ ਹੈ, ਜਿਹੜਾ ਉਹਦੀਆਂ ਲਿਖਤਾਂ ਤੋਂ ਜ਼ਾਹਰ ਹੁੰਦਾ ਹੈ, ਉਹਦੀਆਂ ਲਿਖਤਾਂ ਜਿਹੜੀਆਂ ਨੇ ਨਾ ਉਹ ਬੁਨਿਆਦੀ ਤੌਰ ਦੇ ਉੱਤੇ ਭਲਾਈ ਦਾ ਦਰਸ ਨੇ, ਮੋਰਲ ਲੈਸਨਸ ਨੇ। ਉਹਨਾਂ ਦੇ ਵਿੱਚ ਜਿਹੜੀ ਫਿਲੋਸੋਫੀਕਲ ਜਾਂ ਪਰਮਾਦੀਅਤ ਹੈ, ਮੈਟਾਫਿਜ਼ਿਕਸ ਹੈ, ਉਹ ਉਹਨਾਂ ਦੇ ਵਿੱਚ ਕੋਈ ਬਹੁਤੀ ਨਹੀਂ ਹੈਗੀ। ਇਹਦੀ ਕੀ, ਅੱਛਾ ਮੈਂ ਵੀ ਇੱਥੇ ਆਉਣ ਲੱਗਾ ਸਾਂ ਕਿ ਜਿੰਨਾ ਥੋੜਾ ਬਹੁਤ ਮੈਂ ਪੜ੍ਹ ਸਕਿਆ, ਮੈਨੂੰ ਉਹ ਕਨਫਿਊਸ਼ਸ ਜਿਹੜਾ ਹੈ ਬੜਾ ਕਨਫਿਊਜ਼ ਨਜ਼ਰ ਆਇਆ ਹੈ ਔਰ ਸਟੇਟਸ ਕੋ ਦਾ ਹਾਮੀ ਵੀ ਨਜ਼ਰ ਆਇਆ ਹੈ। ਕਿਆ ਇਹਦੀ ਵਜ੍ਹਾ ਇਹੀ ਹੈ ਕਿ ਚूंकि ਉਹ ਵਾਰ ਚੱਲ ਰਹੀ ਸੀ ਔਰ ਜੋ ਗੜਬੜੀ ਸੀ ਉਹਦੇ ਦੌਰ ਵਿੱਚ ਉਹਨੂੰ ਹੀ ਉਸੇ ਪੱਖ ਨਾਲ ਫਿਰ ਚੀਜ਼ਾਂ ਨੂੰ ਦੇਖ ਰਿਹਾ ਸੀ? ਨਹੀਂ, ਉਹਦੇ ਦੌਰ ਦੇ ਵਿੱਚ ਕਿਉਂਕਿ ਉਹ ਚੱਲ ਰਹੀ ਸੀ ਨਾ, ਲੜਾਈ ਚੱਲ ਰਹੀ ਸੀ, ਤੇ ਉਹ ਆਪਣੇ ਦੌਰ ਦੇ ਵਿੱਚ ਬੇਸਿਕਲੀ ਇਹ ਲੱਭ ਰਿਹਾ ਸੀ ਕਿ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਇਨਸਾਨੀ ਜ਼ਿੰਦਗੀ ਅੱਗੇ ਵੱਧ ਸਕਦੀ ਹੈ ਜਾਂ ਬਚ ਸਕਦੀ ਹੈ। ਤੇ ਉਹਨੇ ਉਹ ਜਿਹੜੀਆਂ ਚੀਜ਼ਾਂ ਸਨ ਉਹ ਜ਼ਾਤੀ ਭਲਾਈ ਵਿੱਚ ਲੱਭੀਆਂ। ਉਹ ਮਸਲਨ ਸਮਝਦਾ ਜਿਹੜੀ ਭਲਾਈ ਹੈ ਨਾ, ਜਿਹੜੀ ਗੁੱਡਨੈਸ ਹੈ, ਉਹ ਧਿਆਨ ਦੀ ਜੋਟੀਦਾਰ ਹੈ, ਯਾਨੀ ਜਿਹੜਾ ਰੱਬ ਹੈ ਉਹਦੀ ਜੋਟੀਦਾਰ ਹੈ, ਉਹਦੇ ਨਾਲ ਜੁੜੀ ਹੋਈ ਹੈ। ਉਹ ਮਤਲਬ ਆਪ ਯਾਨੀ ਉਹ ਨਹੀਂ ਹੈ, ਲੇਕਿਨ ਉਹਦੇ ਨਾਲ ਜੁੜੀ ਹੋਈ ਹੈ। ਤੇ ਉਹ ਕਹਿੰਦਾ ਹੈ ਕਿ ਜਿਹੜਾ ਧਿਆਨ ਤੱਕ ਜਿਹੜੀ ਲਿਜਾਂਦੀ ਹੈ, ਜਿਹੜਾ ਵਸੀਲਾ ਹੈ, ਉਹਨੂੰ ਉਹ ਲੀ ਕਹਿੰਦਾ ਹੈ, LI ਲੀ। ਅੱਛਾ, ਜਿਹੜੀ ਇਨਸਾਨਾਂ ਵਿੱਚ ਸ਼ਕਤੀ ਹੈ, ਜਿਹੜੀ ਇਨਸਾਨਾਂ ਦੀ ਹਰ ਬੰਦੇ ਦੇ ਵਿੱਚ ਜਿਹੜੀ ਸ਼ਕਤੀ ਹੈ, ਉਹਨੂੰ ਉਹ ਕਹਿੰਦਾ ਡੀ। ਅੱਛਾ, ਜਿਹੜਾ ਡੀ ਦਾ ਤਸੱਵਰ ਜਿਹੜਾ ਹੈ, ਇਹ ਅੱਗੇ ਵੀ ਚੱਲ ਕੇ ਆਏਗਾ ਕਿ ਡੀ ਦਾ ਤਸੱਵਰ ਜਿਹੜਾ ਹੈ ਇਹ ਚਾਈਨੀਜ਼ ਫਿਲਾਸਫੀ ਦੇ ਵਿੱਚ, ਚੀਨੀ ਫਲਸਫੇ ਦੇ ਵਿੱਚ ਬਹੁਤ ਮੁੱਢਲਾ ਹੈ, ਕਿਉਂਕਿ ਇਹ ਉਹ ਤਾਕਤ ਹੈ ਜਿਹੜੀ ਬੰਦਿਆਂ ਦੀ ਆਪਣੇ ਅੰਦਰ ਹੈ, ਆਪਣੇ ਆਪ ਨੂੰ ਅੱਗੇ ਲਿਜਾਣ ਦੀ ਜਿਹੜੀ ਤਾਕਤ ਹੈ, ਇਹ ਉਹ ਹੈ। ਅੱਛਾ ਜੀ, ਸਰਵਾਈਵਲ ਹੋ ਗਿਆ ਨਾ, ਮਤਲਬ ਕਿ ਨਹੀਂ, ਇਹਦਾ ਮਤਲਬ ਇਹ ਹੈ ਕਿ ਜਿਹੜਾ ਕਿਉਂਕਿ ਜਿਹੜਾ ਕਨਫਿਊਸ਼ਸ ਵੀ ਹੈ ਉਹ ਇਹ ਮੰਨਦਾ ਹੈ ਕਿ ਜਿਹੜਾ ਇਨਸਾਨ ਹੈ ਉਹ ਸੋਰਸ ਹੈ, ਉਹ ਆਪਣਾ ਆਪ ਨਸਾਰਾ ਕੱਢਦਾ ਹੈ, ਯਾਨੀ ਉਹਨੂੰ ਕੋਈ ਹੋਰ ਨਹੀਂ ਬਾਹਰੋਂ ਉਹਨੂੰ ਕੋਈ ਗਰੋ ਕਰਦਾ। ਅੱਛਾ, ਠੀਕ ਹੈ। ਉਹ ਇਨਸਾਨ ਦੇ ਅੰਦਰ ਹੀ ਇੱਕ ਤਾਕਤ ਹੈ ਜਿਹਨੂੰ ਉਹ ਵਾਜ਼ੇ ਨਹੀਂ ਕਰਦਾ। ਜਿਹੜੀ ਜਦੋਂ ਅਸੀਂ ਤਾਓਇਜ਼ਮ ਤੇ ਜਾਵਾਂਗੇ ਨਾ, ਤੇ ਫਿਰ ਉਹ ਜਿਹੜੀ ਡੀ ਦੀ ਜਿਹੜੀ ਤਾਰੀਫ ਹੈ ਉਹ ਜਿਹੜੀ ਹੈ ਉਹ ਅਸੀਂ ਦੱਸਾਂਗੇ। ਅੱਛਾ, ਜਿਹੜੇ ਕ੍ਰਿਟਿਕਸ ਨੇ ਜਾਂ ਜਿਹੜੇ ਜਿਨ੍ਹਾਂ ਨੇ ਕਮੈਂਟਰੀਆਂ ਲਿਖੀਆਂ ਨੇ, ਉਹ ਕਹਿੰਦੇ ਨੇ ਕਿ ਜਿਹੜਾ ਕਨਫਿਊਸ਼ਸ ਹੈ ਉਹ ਆਪਣਾ ਦਾਓ ਦਾ ਪ੍ਰਚਾਰਕ ਸੀ। ਦਾਓ ਦਾ ਮਤਲਬ ਹੁੰਦਾ ਰਸਤਾ, ਜਿੱਥੋਂ ਤਾਓ ਵੀ ਬਣਿਆ ਹੈ। ਦਾਓ ਦਾ ਪ੍ਰਚਾਰਕ ਸੀ। ਤੇ ਦਾਓ ਦੀਆਂ ਉਹ ਕਹਿੰਦੇ ਨੇ ਜੀ ਬੁਨਿਆਦੀ ਜਿਹੜੀਆਂ ਨੇ ਉਹ 4 ਸਿਫਤਾਂ ਨੇ। ਪਹਿਲੀ ਸਿਫਤ ਹੈਗੀ ਹੈ ਨਿਆਈ ਹਸਤ, ਮਤਲਬ ਇਹ ਹੈ ਕਿ ਉਹ ਨਿਆਈ ਹਸਤੀ ਹੈ, ਉਹ ਬੇਨਿਆਈ ਨਹੀਂ ਕਰਦਾ। ਦੂਜੀ ਹੈਗੀ ਹੈ ਹਾਰਮੋਨੀਅਸ ਆਰਡਰ, ਤੇ ਉਹ ਹਾਰਮੋਨੀ ਦੇ ਵਿੱਚ ਜਾਂ ਇੱਕ ਸਾਰੀ ਦੇ ਵਿੱਚ ਰਹਿੰਦਾ ਹੈ। ਤੀਜੀ ਹੈਗੀ ਹੈ ਭਲਾਈ ਦੀ ਤਾਕਤ, ਤੇ ਚੌਥੀ ਹੈਗੀ ਹੈ ਆਪ ਨਸਾਰੇ ਦੀ ਤਾਕਤ। ਭਲਾਈ ਤੇ ਆਪ ਨਸਾਰਾ, ਇਹ ਆਪ ਨਸਾਰਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਥੋਂ ਹੀ ਜਿਹੜੀ ਮੈਟਾਫਿਜ਼ਿਕਸ ਔਰ ਜਿਹੜੀ ਫਿਜ਼ਿਕਸ ਹੈ ਉਹ ਵੱਖਰੀ ਜਾਂਦੀ ਹੈ। ਲੇਕਿਨ ਇਹ ਹੈ ਕਿ ਜਿਹੜਾ ਕਨਫਿਊਸ਼ਸ ਸੀ, ਉਹਨੂੰ ਜਦੋਂ ਵੀ ਕੋਈ ਇਹ ਗੱਲ ਪੁੱਛੀ ਜਾਂਦੀ ਸੀ ਕਿ ਕਿਆ ਤੂੰ ਇਸ ਦੁਨੀਆ ਤੋਂ ਬਾਹਰ ਕਿਸੇ ਹਸਤੀ ਨੂੰ ਮੰਨਣਾ ਹੈ, ਤੇ ਉਹ ਉਹਦਾ ਜਵਾਬ ਨਹੀਂ ਸੀ ਦਿੰਦਾ। ਉਹ ਉਹਦੇ ਉੱਤੇ ਚੁੱਪ ਰਹਿੰਦਾ ਸੀ, ਚੁੱਪ-ਵੱਟ ਰੱਖਦਾ ਸੀ, ਤੇ ਨਾ ਉਹਦੇ ਉੱਤੇ ਹਾਂ ਕਹਿੰਦਾ ਸੀ ਤੇ ਨਾ ਉਹਦੇ ਉੱਤੇ ਨਾ ਕਹਿੰਦਾ ਸੀ। ਲੇਕਿਨ
ਉਹਦੇ ਕੌਲ ਮਿਸਾਲ ਦੇ ਤੌਰ ਦੇ ਉੱਤੇ ਉਹਦਾ ਜਿਹੜੇ ਉਹਦੇ ਕੌਲ ਨੇ ਉਹਨਾਂ ਨੂੰ ਧਿਆਨ ਨਾਲ ਜਾਂ ਰੱਬ ਉਸ ਹਸਤੀ ਨਾਲ ਜੋੜਨਾ ਬੜਾ ਮੁਸ਼ਕਲ ਹੈ। ਮਿਸਾਲ ਦੇ ਤੌਰ ਤੇ ਉਹਦਾ ਇੱਕ ਕੌਲ ਹੈ, ਮੈਨੂੰ ਕੋਈ ਸੁਣੀਦਾ ਨਹੀਂ, ਮੈਂ ਅਸਮਾਨਾਂ ਦਾ ਹਿਰਖ ਕਰਨਾ ਤੇ ਇਨਸਾਨਾਂ ਦਾ ਵੀ, ਮੈਂ ਥੱਲੇ ਦੇ ਬਾਰੇ ਸਿੱਖ ਕੇ ਉੱਪਰ ਨੂੰ ਸਮਝਿਆ, ਇਹ ਥੱਲੇ ਜ਼ਮੀਨੀ ਹਾਲਾਤ ਨੂੰ ਸਮਝ ਕੇ ਮੈਂ ਉੱਤੇ ਵਾਲੀਆਂ ਗੱਲਾਂ ਸਮਝੀਆਂ ਨੇ। ਮੈਨੂੰ ਜੋ ਸਿਆਣਦਾ ਹੈ ਕਿ ਉਹ ਸਮਾਨ ਨਹੀਂ ਹੋਣਗੇ, ਨਹੀਂ ਜਿਹੜਾ ਮੇਰੀ ਹਸਤੀ ਨੂੰ ਪਹਿਲੇ ਤਾਂ ਸਿਆਣੇਗਾ ਨਾ, ਉਹ ਜਿਹੜਾ ਵੀ ਚੀਜ਼ ਹੋਵੇਗੀ। ਠੀਕ ਹੈ। ਅੱਛਾ, ਫਿਰ ਉਹ ਕਹਿੰਦਾ ਜੀ ਅਸਮਾਨਾਂ ਨੇ ਮੈਨੂੰ ਛੱਡ ਦਿੱਤਾ ਹੈ, ਅਸਮਾਨਾਂ ਨੇ ਮੈਨੂੰ ਐਗਜ਼ਿਸਟੈਂਸ਼ੀਅਲਿਸਟ ਸੋਰਟ ਆਫ ਲੱਗ ਰਿਹਾ ਹੈ ਮੈਨੂੰ। ਮਤਲਬ ਇਹ ਕਿ ਇਹ ਜਿਹੜਾ ਹੈ ਨਾ, ਇਹ ਜਿਹੜਾ ਮਤਲਬ ਇਹ ਹੈ ਕਿ ਜਿਹੜਾ ਚੀਨੀ ਫਲਸਫੇ ਦੀ ਇਹਦੀ ਇੰਜ ਮੰਨ ਲਓ ਕਿ ਜਿਵੇਂ ਯੂਨਾਨੀ ਫਲਸਫੇ ਦੇ ਵਿੱਚ ਜਿਵੇਂ ਅਸੀਂ ਦੇਖਿਆ ਸੀ ਕਿ ਪਹਿਲੇ ਦੌਰ ਤੋਂ ਬਾਅਦ ਇੱਕ ਮੈਟਾਫਿਜ਼ੀਕਲ ਹਸਤੀ ਆ ਗਈ ਸੀ, ਅਰਸਤੂ ਔਰ ਅਫਲਾਤੂਨ ਔਰ ਸੁਕਰਾਤ ਦੇ ਵੇਲੇ ਤੱਕ ਉਹ ਚੀਨ ਵਿੱਚ ਨਹੀਂ ਸੀ ਆਈ। ਇੱਕ ਵਜ੍ਹਾ ਤੇ ਉਹਦੀ ਇਹ ਵੀ ਸੀ, ਵੈਸੇ ਬਾਈ ਦਾ ਵੇ ਇਹ ਵੀ ਗੱਲ ਕਰਦੇ ਜਾਈਏ ਕਿ ਚੀਨ ਦੇ ਵਿੱਚ ਉਸ ਤਰ੍ਹਾਂ ਦੀ ਗੁਲਾਮੀ ਨਹੀਂ ਸੀ ਹੈਗੀ ਜਿਵੇਂ ਯੂਨਾਨ 'ਚ ਸੀ। ਤੁਹਾਨੂੰ ਯਾਦ ਹੋਏਗਾ ਕਿ ਮੈਂ ਕਿਹਾ ਸੀ ਕਿ ਅੱਧੀ ਤੋਂ ਜ਼ਿਆਦਾ ਖਲਕਤ ਜਿਹੜੀ ਸੀ ਐਥਨਸ ਵਿੱਚ ਜਿੱਥੇ ਪਲੇਟੋ ਵਗੈਰਾ ਰਹਿੰਦੇ ਸਨ, ਉਹ ਗੁਲਾਮ ਸੀ। ਹਾਂ, ਔਰ ਫਿਰ ਸਾਡੀ ਇਹ ਵੀ ਗੱਲ ਹੋਈ ਸੀ ਕਿ ਜੋ ਜ਼ਮੀਨੀ ਹਾਲਾਤ, ਜਿਸ ਕਿਸਮ ਦੇ ਮੁਆਸ਼ੀ ਹਾਲਾਤ ਉਹ ਹੋਣਗੇ, ਉਸ ਤਰ੍ਹਾਂ ਦਾ ਹੀ ਉਹ ਬਣ ਰਿਹਾ ਹੁੰਦਾ, ਤੇ ਇਹਨਾਂ ਦੇ ਉਹ ਹਾਲਾਤ ਨਹੀਂ ਸਨ ਜੋ ਅਸੀਂ ਯੂਨਾਨ ਦੀ ਗੱਲ ਕਰਦੇ ਨਹੀਂ ਸਨ। ਇੱਥੇ ਜਿਹੜੀ ਗੁਲਾਮੀ ਤੇ ਹੈ ਸੀ, ਲੇਕਿਨ ਇਹ ਕਿਹਾ ਜਾਂਦਾ ਹੈ ਕਿ ਇੱਥੇ ਗੁਲਾਮੀ ਜਿਹੜੀ ਹੈ ਉਹ ਕੋਈ ਪੂਰੀ ਜਿਹੜੀ ਪਾਪੂਲੇਸ਼ਨ ਸੀ ਉਹਦੇ ਚ ਕੋਈ 5% ਦੀ ਗੁਲਾਮ ਸਨ। ਇਸ ਤੋਂ ਬਾਅਦ ਵੀ ਜਿਹੜਾ ਨਾ ਉਹ ਗੁਲਾਮੀ ਆਉਂਦੀ ਰਹੀ, ਲੇਕਿਨ ਉਹਨੂੰ ਮੁਕਾਇਆ ਵੀ ਜਾਂਦਾ ਰਿਹਾ। ਸੋ ਚੀਨ ਦੇ ਵਿੱਚ ਗੁਲਾਮੀ ਉਨੀ ਪੱਕੀ ਤਰ੍ਹਾਂ ਅਦਾਰਾ ਨਹੀਂ ਬਣੀ ਜਿਵੇਂ ਵੈਸਟ ਵਿੱਚ ਜਾਂ ਮਸ਼ਰਕ ਵਸਤਾ ਵਿੱਚ ਵਗੈਰਾ ਵਿੱਚ ਬਣੀ। ਠੀਕ ਹੈ। ਅੱਛਾ ਜੀ, ਉਹ ਕਹਿੰਦਾ ਹੈ ਕਿ ਜਿਹੜਾ ਕਨਫਿਊਸ਼ੀਅਸ ਕਹਿੰਦਾ ਹੈ ਕਿ 3 ਪੱਖ ਹੁੰਦੇ ਨੇ ਜ਼ਿੰਦਗੀ ਦੇ, ਇੱਕ ਤੇ ਸੁਹੱਪੜ ਮਤਲਬ ਬਿਊਟੀ, ਔਰ ਦੂਸਰੀ ਭਲਾਈ, ਤੇ ਤੀਸਰਾ ਸਮਾਜੀ ਕੰਮਾਂ 'ਚ ਹਿੱਸਾ ਲੈਣਾ। ਇਹਨਾਂ ਤਿੰਨਾਂ ਨੂੰ ਉਹ ਇੱਕ ਥਾਂ ਤੇ, ਇਹਨਾਂ ਨੂੰ ਤਿੰਨਾਂ ਜਿਹੜੀ ਨੇ ਜਿਵੇਂ ਪਹਿਲੇ ਕਹਿੰਦਾ ਵਸੀਲਾ ਹੁੰਦੀ ਹੈ, ਇਹਨਾਂ ਤਿੰਨਾਂ ਨੂੰ ਇੱਕ ਥਾਂ ਤੇ ਲੀ ਕਰਦੀ ਹੈ, ਜਿਹੜੀ ਮੈਂ ਪਹਿਲੇ ਜ਼ਿਕਰ ਕਰ ਚੁੱਕਾ ਕਿ ਜਿਹੜਾ ਵਸੀਲਾ ਹੈ। ਠੀਕ ਹੈ ਨਾ। ਤੇ ਉਹ ਇਹ ਵੀ ਕਹਿੰਦਾ ਹੈ ਕਿ ਕੋਈ ਐਸਾ ਕੰਮ ਨਾ ਕਰੋ ਜਿਹੜਾ ਮੁਕੱਦਸ ਰਸਮਾਂ ਦੇ ਖਿਲਾਫ ਹੋਵੇ। ਮਤਲਬ ਬਹੁਤ ਕੰਪਲੈਕਸ ਹੈ, ਵਿੱਚ ਕਾਲੇ ਚੱਲ ਰਿਹਾ ਹੈ। ਮੈਂ ਇਸ ਲਈ ਕਨਫਿਊਜ਼ਨ ਦਾ ਵਰਡ ਇਸਤੇਮਾਲ ਕੀਤਾ ਸੀ ਕਿ ਬੜਾ ਕਨਫਿਊਜ਼ਡ ਹੈ। ਦੇਖੋ ਉਹ ਜਵਾਬ ਨਹੀਂ ਦੇ ਰਿਹਾ। ਹਾਂ, ਕਿਉਂਕਿ ਉਹ ਜਿਵੇਂ ਅਸੀਂ ਆਦੀ ਹੈ ਮਗਰਬੀ ਫਲਸਫੇ ਦੇ ਬੁਨਿਆਦੀ ਤੌਰ ਤੇ। ਮਗਰਬੀ ਫਲਸਫੇ ਦੇ ਵਿੱਚ ਫਿਜ਼ਿਕਸ ਔਰ ਮੈਟਾਫਿਜ਼ਿਕਸ ਦੀ ਜਿਹੜੀ ਯਾਨੀ ਮਾਦੀਅਤ ਔਰ ਪਰਮਾਦੀਅਤ ਹੈ, ਉਹਦੀ ਬੜੀ ਵਾਜ਼ੇ ਵੰਡ ਹੈ। ਠੀਕ ਹੈ ਨਾ। ਅੱਛਾ, ਹੁਣ ਇਹਦੇ ਵਿੱਚ ਵਾਜ਼ੇ ਵੰਡ ਨਹੀਂ ਹੈਗੀ। ਇਹ ਜਿਹੜੀ ਹੈਗੀ ਹੈ ਇਹ ਰੂਹਾਨੀ ਵੀ ਹੈ, ਲੇਕਿਨ ਉਸ ਤਰੀਕੇ ਦੇ ਨਾਲ ਇਹ ਪਰਮਾਦਾ ਵੀ ਨਹੀਂ ਹੈ ਜਿਵੇਂ ਅਫਲਾਤੂਨ ਦਾ ਸੀਗਾ ਕਿ ਜੀ ਖਿਆਲਾਂ ਦੀ ਦੁਨੀਆ ਇੱਕ ਹੋਰ ਹੁੰਦੀ ਹੈ। ਠੀਕ ਹੈ। ਤੇ ਇਹ ਆਪਣਾ ਉਹ ਕਹਿੰਦਾ ਇਹ ਵੀ ਕਹਿੰਦਾ ਹੈ ਕਨਫਿਊਸ਼ੀਅਸ ਕਿ ਨਾ ਵੇਖੋ, ਨਾ ਸੁਣੋ, ਤੇ ਨਾ ਬੋਲੋ, ਤੇ ਨਾ ਹੀ ਕੋਈ ਅਜਿਹਾ ਕੰਮ ਕਰੋ ਜਿਹੜਾ ਮੁਕੱਦਸ ਰਸਮਾਂ ਦੇ ਖਿਲਾਫ ਹੋਵੇ। ਅਸਲ ਦੇ ਵਿੱਚ ਜਿਹੜੀ ਕੀ ਹੈ ਨਾ, ਮੇਰਾ ਖਿਆਲ ਹੈ ਕਨਫਿਊਸ਼ੀਅਸ ਨੂੰ ਸਮਝਣ ਦੀ, ਉਹ ਜਿਹੜੀ ਟ੍ਰੈਡੀਸ਼ਨ ਹੈ ਪੁਰਾਣੀ, ਸਟੇਟਸ ਕੋ, ਜਿਹੜੀ ਟ੍ਰੈਡੀਸ਼ਨ ਹੈ, ਜਿਹੜੀ ਰੀਤ ਹੈ, ਉਹਨੂੰ ਬਚਾਉਣਾ ਹੈਗਾ। ਉਹ ਕਹਿੰਦਾ ਵੱਡਿਆਂ ਦੀ ਤਾਬੇਦਾਰੀ ਕਰੋ ਬਸ। ਇਹ ਉਹਦਾ ਸਭ ਤੋਂ ਮੁੱਢਲਾ ਪੁਆਇੰਟ ਹੈ ਕਿ ਵੱਡਿਆਂ ਦੀ ਤਾਬੀ ਕਰੋ। ਮਤਲਬ ਉਹ ਕਹਿੰਦਾ ਹੈ ਕਿ ਪੁੱਤ ਰਵੇ ਤੇ ਪਿਓ ਰਵੇ। ਨਹੀਂ, ਉਹ ਕਹਿੰਦਾ ਮਿਸਾਲ ਦੇ ਤੌਰ ਤੇ ਉਹ ਕਹਿੰਦਾ ਹੈ ਕਿ ਕਿਸੇ ਬੰਦੇ ਦੇ ਦਿਮਾਗ ਦੇ ਅੰਦਰ ਵੇਖਣ ਲਈ ਪਹਿਲਾਂ ਉਹਦੇ ਪਿਓ ਦੇ ਜੀਂਦਿਆਂ ਉਹਨੂੰ ਵੇਖੋ, ਫਿਰ ਉਹਦੇ ਪਿਓ ਦੇ ਮਰਨ ਤੋਂ 3 ਸਾਲ ਬਾਅਦ ਉਹਨੂੰ ਦੇਖੋ,
ਤੇ ਜੇ ਤੇ ਉਹ ਆਪਣੇ ਪਿਓ ਵਰਗਾ ਹੀ ਹੈ ਤੇ ਫਿਰ ਤੇ ਉਹ ਠੀਕ ਬੰਦਾ ਹੈ, ਤੇ ਜੇ ਉਹ ਆਪਣੇ ਪਿਓ ਵਰਗਾ ਨਹੀਂ ਹੈ ਤੇ ਇਹਦਾ ਮਤਲਬ ਹੈ ਕਿ ਉਹ ਬੰਦਾ ਠੀਕ ਨਹੀਂ ਹੈਗਾ। ਇਹਦਾ ਮਤਲਬ ਹੋਇਆ ਨਾ ਕਿ ਜੀ ਤੁਸੀਂ ਜਿਹੜੀ ਰੀਤ ਉਹਨੂੰ ਕਰ ਰਹੇ ਹੋ, ਠੀਕ ਹੈ ਜੀ। ਅੱਛਾ, ਫਿਰ ਉਹ ਇਹ ਵੀ ਕਹਿੰਦਾ ਕਿ ਮਾਪਿਆਂ ਦੀ ਸੇਵਾ ਕਰੇ, ਮਾਪਿਆਂ ਦੀ ਸੇਵਾ ਸਭ ਤੋਂ ਵੱਡੀ ਗੱਲ ਹੈ। ਔਰ ਜੇ ਤੁਹਾਡੇ ਮਾਪੇ ਜਿਹੜੇ ਨੇ ਉਹ ਕੋਈ ਭੈੜਾ ਕੰਮ ਵੀ ਕਰ ਰਹੇ ਹੋਣ ਤੇ ਤੁਸੀਂ ਬਹੁਤ ਹੀ ਭਲਮਾਨਸੀ ਦੇ ਨਾਲ ਉਹਨਾਂ ਨੂੰ ਰੋਕੋ, ਠੀਕ ਹੈ। ਤੇ ਜੇ ਭਲਮਾਨਸੀ ਦੇ ਨਾਲ ਉਹ ਨਾ ਰੁਕਣ ਤੇ ਤੁਸੀਂ ਬਦਤਮੀਜ਼ੀ ਨਾ ਕਰੋ। ਉਹ ਕਹਿੰਦਾ ਕਿ ਇਹੋ ਹੀ ਜਿਹੜਾ ਅਸੂਲ ਹੈ, ਇਹੋ ਹੀ ਅਸੂਲ ਜਿਹੜਾ ਹੈ ਇਹ ਹਾਕਮਾਂ ਦੇ ਨਾਲ ਵੀ ਹੈ। ਕਿ ਹਾਕਮਾਂ ਦੇ ਨਾਲ ਤੁਸੀਂ ਸਹੀ ਕਹਿ ਰਹੇ ਹੋ ਕਿ ਇੱਕ ਤਰੀਕੇ ਦੇ ਨਾਲ ਇਹ ਸਟੇਟਸ ਕੋ ਦੀ ਬਚਾਅ ਦੀ ਇਹ ਕਰਦੀ ਦੀ ਗੱਲ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਹੈ। ਅੱਛਾ, ਇਸ ਤੋਂ ਬਾਅਦ ਜਿਹੜਾ ਜਿਵੇਂ ਮੈਂ ਕਿਹਾ ਸੀ ਕਿ ਬੰਦਾ ਜਿਹੜਾ ਹੈ ਉਹ ਆਪ ਨਸਾਰੇ ਵਿੱਚੋਂ ਨਿਕਲਦਾ, ਆਪ ਨਸਾਰਾ ਹੁੰਦਾ ਹੈ, ਉਹ ਆਪਣੇ ਅੰਦਰੋਂ ਗਰੋ ਕਰਦਾ ਹੈ, ਉਹ ਬਾਹਰੋਂ ਨਹੀਂ ਗਰੋ ਕਰਦਾ। ਤੇ ਉਹ ਕਹਿੰਦਾ ਹੈ ਕਿ ਜਿਹੜੇ ਬੰਦੇ ਗਰੋ ਕਰਦੇ ਨੇ ਆਪਣੇ ਆਪ ਵਿੱਚੋਂ, ਉਹਨਾਂ ਦੀ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਬੰਦੇ। ਇੱਕ ਡੂੰਘੇ ਬੰਦੇ ਹੁੰਦੇ ਨੇ ਜਿਹੜੇ ਭਲਾਈ ਨੂੰ ਸਮਝਦੇ ਨੇ, ਤੇ ਦੂਜੇ ਛੋਟੇ ਬੰਦੇ ਹੁੰਦੇ ਨੇ ਜਿਹੜੇ ਮੁਨਾਫੇ ਨੂੰ ਸਮਝਦੇ, ਜਿਹੜੇ ਮੁਨਾਫੇ ਲਈ ਕੰਮ ਕਰਦੇ ਨੇ। ਇਹ ਭਲਾਈ ਤੇ ਮੁਨਾਫਾ ਇੱਕ ਦੂਜੇ ਦਾ ਉਲਟ ਨੇ। ਮੁਨਾਫੇ ਲਈ ਕੰਮ ਕਰਨ ਵਾਲੇ ਜਿਹੜੇ ਨੇ ਉਹ ਛੋਟੇ ਲੋਕ ਨੇ, ਤੇ ਭਲਾਈ ਲਈ ਕੰਮ ਕਰਨ ਵਾਲੇ ਵੱਡੇ ਲੋਕ ਨੇ। ਅੱਛਾ, ਉਹ ਕਹਿੰਦਾ ਕਿ ਜਿਹੜੇ ਵੱਡੇ ਲੋਕ ਨੇ ਡੂੰਘਾਈ ਲਈ ਡੂੰਘੇ ਲੋਕ ਜਿਹੜੇ ਨੇ ਉਹ ਹਵਾ ਵਾਂਗ ਨੇ। ਅੱਛਾ, ਜਿਹੜੇ ਛੋਟੇ ਲੋਕ ਨੇ, ਛੋਟੇ ਦਿਮਾਗ ਦੇ ਮੁਨਾਫੇ ਲੋਕ ਨੇ, ਘਾਹ ਨੇ। ਤੇ ਜਿਹੜੀ ਹਵਾ ਹੈ ਉਹ ਜਦੋਂ ਚੱਲਦੀ ਹੈ ਤੇ ਉਹ ਘਾਹ ਨੂੰ ਲਿਫਾ ਦਿੰਦੀ ਹੈ, ਤੇ ਘਾਹ ਨੂੰ ਥੱਲੇ ਲਾ ਦਿੰਦੀ ਹੈ, ਠੀਕ ਹੈ ਨਾ। ਸੋ ਇਹਦੇ ਮੁਤਾਬਕ ਉਹਦੀ ਇਹ ਵੀ ਬਹੁਤ ਜਿਹੜੀ ਹੈ। ਫਿਰ ਉਹ ਕਹਿੰਦਾ ਹੈ ਕਿ ਜੀ ਜਿਹੜਾ ਬੰਦਾ ਹੈ ਉਹ ਆਪਣੀ ਉਮਰ ਦੇ ਨਾਲ ਉਹ ਗਰੋ ਕਰਦਾ ਹੈ। ਮਤਲਬ ਇਹ ਹੈ ਕਿ ਜਿਹੜੀ ਉਹਦੀ ਅਕਲ ਸਮਝ ਹੈ ਉਹ ਪਹਿਲੇ ਦਿਨ ਨਹੀਂ ਉਹਨੂੰ ਹੁੰਦੀ, ਉਹ ਅਕਲ ਦੇ ਨਾਲ ਗਰੋ ਕਰਦਾ ਹੈ, ਵਕਤ ਦੇ ਨਾਲ, ਉਮਰ ਦੇ ਨਾਲ ਗਰੋ ਕਰਦਾ ਹੈ। ਇਹ ਜਿਹੜਾ ਯੂਨਾਨੀ ਕਨਸੈਪਟ ਸੀ ਕਿ ਜੀ ਤੁਸੀਂ ਪੜ੍ਹ ਕੇ ਜਾਂਦੇ ਹੋ, ਇਹ ਤੁਸੀਂ ਪੈਦਾ ਹੁੰਦੇ ਤੁਹਾਨੂੰ ਇਲਮ ਹੁੰਦਾ ਹੈ, ਤੁਹਾਡੇ ਇਨੇਟ ਹੁੰਦੇ ਨੇ, ਇਹ ਨਹੀਂ ਹੈ। ਇਹ ਨਹੀਂ ਹੈ। ਮਿਸਾਲ ਦੇ ਤੌਰ ਤੇ ਉਹ ਕਹਿੰਦਾ ਹੈ ਕਿ ਜਦੋਂ 15 ਸਾਲ ਦੀ ਉਮਰ ਤੋਂ ਸਿੱਖਣਾ ਸ਼ੁਰੂ ਕੀਤਾ, 30 ਤੋਂ ਮਗਰੋਂ ਮੈਂ ਆਪਣੀ ਥਾਂ ਬਣਾਈ, ਮੈਨੂੰ ਸਮਝ ਆਈ ਕਿ ਮੈਂ ਕਿੱਥੇ ਖੜਾ। 40 ਤੋਂ ਮਗਰੋਂ ਮੈਨੂੰ ਭੁਲੇਖਾ ਪੈਣਾ ਬੰਦ ਹੋ ਗਿਆ, ਮੈਨੂੰ ਇਲੂਜ਼ਨ ਘੱਟ ਮੇਰੇ ਹੋ ਗਏ। 50 ਤੋਂ ਬਾਅਦ ਮੈਨੂੰ ਅਸਮਾਨੀ ਹੁਕਮਾਂ ਦਾ ਪਤਾ ਲੱਗਣ ਲੱਗ ਪਿਆ, ਜਿਹੜੇ ਐਸੇ ਹੁਕਮ ਨੇ ਜਿਹੜੇ ਬੰਦੇ ਦੀ ਸਮਝ ਤੋਂ ਬਾਹਰ ਨੇ। 60 ਤੋਂ ਮਗਰੋਂ ਮੇਰੇ ਕੰਨ ਸੁਰ ਹੋ ਗਏ, ਇਨਟਿਊਨ ਹੋ ਗਏ, ਹੁਣ ਮੈਨੂੰ ਸਮਝ ਦੀ ਵੀ ਲੋੜ ਨਹੀਂ। ਤੇ 17 ਤੋਂ ਬਾਅਦ ਮੈਂ ਉਹ ਕਰਨਾ ਹੈ ਜੋ ਦਿਲ ਆਈ ਹੁੰਦੀ ਹੈ। ਇਹ ਜਿਹੜੀ ਹੈ ਇਹ ਬੰਦੇ ਦੀ ਗਰੋਥ ਹੈਗੀ ਹੈ। ਲੇਕਿਨ ਇਹ ਹੈ ਕਿ ਜਿਹੜਾ ਕਨਫਿਊਸ਼ੀਅਸ ਸੀ, ਤੁਸੀਂ 70 ਟੱਪ ਗਏ, ਵੈਸੇ ਤੁਸੀਂ ਐਗਰੀ ਕਰ ਰਹੇ ਹੋ ਇਹਦੇ ਤੋਂ? ਹਾਂਜੀ, ਮੈਂ ਤਾਂ 70 ਟੱਪ ਗਿਆ। ਇਹਦਾ ਮਤਲਬ ਹੈ ਕਿ ਮੈਂ ਆਪਣੀ ਮਰਜ਼ੀ ਕਰ ਹੀ ਰਿਹਾ ਹਾਂ ਹੁਣ ਮੇਰੇ। ਤੁਸੀਂ ਸਹੀ ਕਹਿ ਰਹੇ ਹੋ। ਇਸ ਲਿਹਾਜ਼ ਇਸ ਪੱਖ ਤੋਂ ਤੇ ਸਮਝ ਲਓ ਕਿ ਮੈਂ ਕਨਫਿਊਸ਼ੀਅਸ ਨੂੰ ਹੀ ਫਾਲੋ ਕਰ ਰਿਹਾ। ਨਹੀਂ, ਇੱਕ ਜਿਹੜਾ ਕਨਸੈਪਟ ਹੈ ਬੜੀ ਗਰਾਊਂਡਡ ਹੈਗਾ, ਵੈਰੀ ਵੈਰੀ ਕਲੋਜ਼ਰ ਟੂ ਦ ਹਿਊਮਨ ਜਿਹੜੀ ਐਵੋਲੂਸ਼ਨ ਹੈ ਉਹਦੇ ਨਾਲ। ਹਾਂਜੀ, ਉਹ ਅਸਲ ਦੇ ਵਿੱਚ ਉਹਦਾ ਜਿਹੜਾ ਸਾਰਾ ਕਨਫਿਊਸ਼ੀਅਸ ਦਾ ਬਿਆਨ ਹੈ ਨਾ, ਉਹ ਜਦੋਂ ਤੁਸੀਂ ਇਹ ਕਹਿ ਦਿੱਤਾ ਕਿ ਜਿਹੜਾ ਇਨਸਾਨ ਹੈ ਉਹ ਆਪ ਨਸਾਰੇ ਨਾਲ ਪੈਦਾ ਹੁੰਦਾ ਹੈ, ਉਹ ਸੈਲਫ ਗਰੋਥ ਹੁੰਦੀ ਹੈ ਉਹਦੀ, ਤੇ ਫਿਰ ਤੁਸੀਂ ਇਹ ਵੀ ਤੁਹਾਨੂੰ ਦੱਸਣਾ ਨਾ ਉਹਦੀ ਗਰੋਥ ਕਿਵੇਂ ਹੁੰਦੀ ਹੈ। ਇਹ ਉਹਦੇ ਚ ਉਮਰਾਂ ਦੇ ਹਿਸਾਬ ਨਾਲ ਉਹ ਦੱਸ ਰਿਹਾ। ਮੇਰਾ ਖਿਆਲ ਹੈ ਇਹ ਉਸ ਗੱਲ ਦੀ ਬੁਨਿਆਦ ਹੈ। ਲੇਕਿਨ ਇਹ ਹੈ ਕਿ ਵਕਤ ਦੇ ਨਾਲ ਜਿਹੜਾ ਕਨਫਿਊਸ਼ੀਅਸ ਸੀ, ਉਹਨੂੰ ਫਿਰ ਕਨਫਿਊਸ਼ੀਅਸ ਦੇ ਕਈ ਜ਼ਮਾਨੇ ਆਏ, ਕਨਫਿਊਸ਼ੀਅਸ ਦੀ ਮਾਨਤਾ ਦੇ। ਇੱਕ ਜ਼ਮਾਨਾ ਜਿਹੜਾ ਆਇਆ ਆਪਣਾ ਕਿਮ ਡਾਇਨੈਸਟੀ ਦਾ, ਉਹਦੇ ਵਿੱਚ ਜਿਹੜੇ ਇਹਦੇ ਮੰਨਣ ਵਾਲੇ ਸਨ, ਕਨਫਿਊਸ਼ੀਅਸ ਦੇ ਮੰਨਣ ਵਾਲੇ,
ਉਹਨਾਂ ਉੱਤੇ ਬਹੁਤ ਸਖਤੀ ਹੋਈ। ਫਿਰ ਉਸ ਤੋਂ ਪਹਿਲੇ ਜਿਹੜੀ ਸ਼ਾਹੀ ਸੀ ਉਹਦੇ ਵਿੱਚ ਇਹ ਕਵਿਤਾ ਮੈਂ ਚੀਨੀ ਮੁਆਸ਼ਰੇ ਦੇ ਬਾਰੇ 'ਚ ਗੱਲ ਕਰ ਰਿਹਾ, ਜਿਹੜੀ ਆਮ ਲੋਕੀ ਨਹੀਂ ਸਮਝਦੇ ਤੇ ਉਹ ਉਹਨਾਂ ਨੂੰ ਪਤਾ ਨਹੀਂ ਹੈਗਾ। ਉਹ ਇਹ ਹੈਗੀ ਹੈ ਕਿ ਚੀਨ ਦੇ ਵਿੱਚ ਦੂਜੇ ਮੁਲਕਾਂ ਦੇ ਉਲਟ ਚੀਨ ਦੇ ਵਿੱਚ ਜਿਹੜੀ ਅਫਸਰਸ਼ਾਹੀ ਹੈ, ਜਿੰਨੇ ਹਕੂਮਤ ਚਲਾਉਣੀ ਹੈ, ਉਹ ਜਿਹੜੀ ਹੈ ਉਹ ਇਮਤਿਹਾਨ, ਉਹ ਸਾਰੇ ਇੱਕ ਨੈਸ਼ਨਲ ਇਮਤਿਹਾਨ ਹੁੰਦਾ ਸੀ ਜਿਹੜਾ ਉਹਨੇ ਪਾਸ ਕਰਨਾ ਹੁੰਦਾ ਸੀ। ਅੱਛਾ, ਇਵਨ ਬਿਟਵੀਨ ਦੀ ਡਾਇਨੈਸਟੀਜ਼ ਐਜ਼ ਵੈਲ। ਬਿਲਕੁਲ, ਮਤਲਬ ਇਹ ਹੈ ਕਿ ਉਹ ਤੁਹਾਡੀ ਇਹ ਨਹੀਂ ਹੈ ਕਿ ਤੁਸੀਂ ਕਿਸੇ ਜਾਗੀਰਦਾਰ ਦੇ ਪੁੱਤਰ ਹੋ ਜਾਂ ਤੁਸੀਂ ਕਿਸੇ ਫੌਜੀ ਦੇ ਪੁੱਤਰ ਹੋ ਜਾਂ ਕਿਸੇ ਤੋਂ ਤੁਹਾਨੂੰ ਅਫਸਰੀ ਮਿਲ ਜੇਗੀ, ਨਹੀਂ, ਉਹ ਤੁਹਾਨੂੰ ਇਮਤਿਹਾਨ ਪਾਸ ਕਰਨਾ ਪਏਗਾ। ਤੇ ਸ਼ੁਰੂ ਦੇ ਵਿੱਚ ਜਿਹੜੀ ਡਾਇਨੈਸਟੀ ਸੀ, ਉਹਨੇ ਜਿਹੜੀ ਕਨਫਿਊਸ਼ੀਅਸ ਦੀਆਂ 5 ਕਿਤਾਬਾਂ ਸਨ ਉਹ ਇਮਤਿਹਾਨ ਲਈ ਲਾਤੀਆਂ। ਅੱਛਾ। ਤੇ ਉਹ ਜਿਹੜੀਆਂ 5 ਕਿਤਾਬਾਂ ਸਨ ਉਹ ਸਭ ਨੂੰ ਰੱਖਣੀਆਂ ਪੈਂਦੀਆਂ ਸਨ, ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜੀ ਕਿਨ ਦੀ ਜਿਹੜੀ ਸ਼ਾਹੀ ਆਈ, ਉਹ ਥੋੜੀ ਦੇਰ ਹੀ ਰਹੀ, ਕੋਈ 25 ਸਾਲ ਹੀ। ਉਹਦੇ ਵਿੱਚ ਬੜੀ ਫੜਾਫੜੀ ਹੋਈ ਇਹਦੇ ਮੰਨਣ ਵਾਲਿਆਂ ਦੀ। ਲੇਕਿਨ ਉਸ ਤੋਂ ਬਾਅਦ ਫਿਰ ਇਹਨੂੰ ਜਿਹੜੀ ਅਗਲੀ ਸ਼ਾਹੀ ਆਈ ਤੇ ਜਿਹੜਾ ਉਹਨੇ ਇਮਤਿਹਾਨ ਬਣਾਇਆ, ਇਮਤਿਹਾਨ ਜਿਹੜੇ ਨੈਸ਼ਨਲ ਹੁੰਦੇ ਸਨ, ਉਹਨਾਂ ਦੇ ਵਿੱਚ ਦੁਬਾਰਾ ਕਨਫਿਊਸ਼ੀਅਸ ਦੀ ਜਿਹੜੀਆਂ ਰਾਈਟਿੰਗ ਸਨ ਉਹਨਾਂ ਨੂੰ ਉਹਦੀ 4 ਕਿਤਾਬਾਂ ਉਹਦੇ ਵਿੱਚ ਜ਼ਰੂਰ ਲਾ ਦਿੱਤੀਆਂ। ਸੋ ਮਤਲਬ ਕਨਫਿਊਸ਼ੀਅਸ ਦੀ ਜਿਹੜੀ ਮਾਨਤਾ ਹੈ ਨਾ, ਉਹ ਵੀ ਫਲਕਚੁਏਟ ਕਰਦੀ ਰਹੀ ਹੈ ਚੀਨ ਵਿੱਚ। ਕਦੀ ਉੱਤੇ ਚੱਲ ਗਈ, ਕਦੀ ਬਿਲਕੁਲ ਥੱਲੇ ਚੱਲ ਗਈ, ਕਦੀ ਲੋਕੀ ਭੁੱਲ ਗਏ, ਕਦੀ ਉਹਨਾਂ ਨੇ। ਲੇਕਿਨ ਇਹ ਹੈ ਕਿ ਬੁਨਿਆਦੀ ਤੌਰ ਤੇ ਕਨਫਿਊਸ਼ੀਅਸ ਜਿਹੜਾ ਸੀ ਉਹ ਸੀ ਆਪਣਾ ਅਸ਼ਰਾਫੀਆ ਦੇ ਤਬਕੇ ਤੋਂ, ਜਿਹਨੂੰ ਚੀਨ ਵਿੱਚ ਸ਼ੀ ਕਹਿੰਦੇ ਨੇ। ਉਹ ਪੜ੍ਹੇ ਲਿਖਾ ਤਬਕਾ, ਤੇ ਜਿਹੜੇ ਵੀ ਹਾਕਮ ਆਉਂਦੇ ਸਨ ਉਹਨਾਂ ਨੂੰ ਇਹ ਲੋੜ ਪੈਂਦੀ ਸੀ ਕਿ ਇਸ ਤਬਕੇ ਦਾ ਜਿਹੜਾ ਲੀਡਰ ਹੈ ਉਹਦੀ ਮਾਨਤਾ ਕਰਵਾਈ ਜਾਵੇ ਤਾਂ ਕਿ ਉਹਦੇ ਨਾਲ ਯੂਨਿਟੀ ਪੈਦਾ ਹੋਵੇ। ਨਾਲੇ ਇਸ ਤਬਕੇ ਕੋਲੋਂ ਸਿੱਖਿਆ ਜਾਏ ਕਿ ਯੂਨਿਟੀ ਕਿਵੇਂ ਰੱਖਣੀ ਹੈ, ਕਿਉਂਕਿ 300 ਸਾਲ ਦੀ ਜੰਗ ਜਿਹੜੀ ਸੀ ਉਹਦੇ ਵਿੱਚ ਲੋਕੀ ਇਹ ਲੱਭ ਰਹੇ, ਉਸ ਤੋਂ ਬਾਅਦ ਲੱਭ ਰਹੇ ਸਨ ਕਿ ਯੂਨਿਟੀ ਇਤਿਹਾਦ ਕੌਮ ਦੇ ਵਿੱਚ ਕਿਵੇਂ ਰਵੇ। ਤਾਂ ਹੀ ਉਹ ਆਪਣੇ ਆਪ ਨੂੰ ਜਾਂ ਆਪਣੇ ਤਬਕੇ ਨੂੰ ਹਵਾ ਮੰਨਦਾ ਹੈ, ਤਾਂ ਹੀ ਉਹ ਕਹਿੰਦਾ ਹੈ ਕਿ ਅਸੀਂ ਜਿਹੜੇ ਮੁਨਾਫਾਖੋਰ ਹੈ ਸਾਰਿਆਂ ਨੂੰ ਇਕੱਠਾ ਕਰਕੇ ਲੈ ਕੇ ਚੱਲਣਾ ਹੈ। ਲੇਕਿਨ ਇਹ ਭਾਵੇਂ ਉਹ ਘੱਟ ਪੜਿਆ ਗਿਆ, ਜ਼ਿਆਦਾ ਪੜਿਆ ਗਿਆ, ਪਰ ਕੰਟੀਨਿਊਟੀ ਨਜ਼ਰ ਆ ਰਹੀ ਉਹਦੇ 'ਚ ਕਿ ਉਹ ਹੈ ਜ਼ਰੂਰ। ਮਤਲਬ ਇਹ ਹੈ ਕਿ ਉਹਦੇ ਵਿੱਚ ਕੰਟੀਨਿਊਟੀ ਹੈ, ਔਰ ਉਹ ਦੀ ਜਿਹੜੀ ਮਾਨਤਾ ਹੈ ਕਦੀ ਉੱਤੇ ਹੋ ਗਈ, ਕਦੀ ਥੱਲੇ ਹੋ ਗਈ, ਲੇਕਿਨ ਉਹਦੀ ਮਾਨਤਾ ਰਹੀ ਜ਼ਰੂਰ ਹਰ ਜ਼ਮਾਨੇ ਦੇ ਵਿੱਚ। ਐਸੇ ਲਈ ਕਿਆ ਇਹ ਵਜ੍ਹਾ ਸੀ ਕਿ ਜਦੋਂ ਚੀਨੀ ਇਨਕਲਾਬ ਆਇਆ ਹੈ ਤੇ ਫਿਰ ਕਨਫਿਊਸ਼ੀਅਸ ਦੇ ਖਿਲਾਫ ਬੜਾ ਇੱਕ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਖਤਮ ਕਰਨ ਦੀ, ਕਿਉਂਕਿ ਉਹ ਉਸ ਤਬਕੇ ਤੋਂ ਬਿਲੋਂਗ ਕਰਦਾ ਹੈ। ਨਹੀਂ, ਉਹ ਫਿਰ ਇਹ ਹੈ ਕਿ ਜਦੋਂ ਹੌਲੀ ਹੌਲੀ ਤੇ ਇਹਨੂੰ ਫਿਰ ਦੇਵਤਾ ਬਣਾ ਦਿੱਤਾ ਗਿਆ ਨਾ, ਕਨਫਿਊਸ਼ੀਅਸ ਨੂੰ ਦੇਵਤਾ ਬਣਾ ਕੇ ਪੂਜਣਾ ਸ਼ੁਰੂ ਹੋ ਗਏ। ਤੇ ਲੇਕਿਨ ਇਹ ਹੈ ਕਿ ਜਿਹੜੇ ਕਨਫਿਊਸ਼ੀਅਸ ਦੇ ਬਾਰੇ 'ਚ ਮਾਡਰਨ ਜਿਹੜੇ ਲੋਕਾਂ ਨੇ ਆਪਣੇ ਵਿਚਾਰ ਦੱਸੇ ਨੇ, ਉਹਨਾਂ ਵਿੱਚ ਮਸਲਨ ਲਾਈਬਨੀਜ਼ ਜਿਹੜਾ ਹੈ ਜਰਮਨ ਫਿਲਾਸਫਰ, ਉਹ ਕਹਿੰਦਾ ਕਿ ਉਹ ਐਨਲਾਈਟਨਮੈਂਟ ਦਾ ਰੋਸ਼ਨ ਖਿਆਲੀ ਦਾ ਵਲੀ ਸੀ, ਠੀਕ ਹੈ। ਤੇ ਹਾਂ, ਲੇਕਿਨ ਇਹ ਹੈ ਕਿ ਹੇਗਲ ਉਹਦੀ ਬਹੁਤ ਨਿੰਦਿਆ ਕਰਦਾ ਹੈ। ਹੇਗਲ ਕਹਿੰਦਾ ਕਿ ਉਹ ਹਿਸਟੋਰੀਕਲ ਸੀ। ਇਹ ਹਿਸਟੋਰੀਕਲ ਦਾ ਮਤਲਬ ਹੈ ਜਿਹਦੀ ਕੋਈ ਤਾਰੀਖ ਨਾ ਹੋਵੇ। ਇਹਦਾ ਮਤਲਬ ਇਹ ਹੈ ਕਿ ਉਹਦੇ ਅੰਦਰ, ਉਹਦੇ ਵਿਚਾਰਾਂ ਦੇ ਅੰਦਰ ਕੋਈ ਹਰਕਤ ਨਹੀਂ ਹੈਗੀ, ਤਾਰੀਖੀ ਹਰਕਤ ਨਜ਼ਰ ਨਹੀਂ ਆਉਂਦੀ, ਬਿਲਕੁਲ ਨਹੀਂ ਹੈ ਉਹ। ਹਾਂ, ਬਿਲਕੁਲ। ਲੇਕਿਨ ਇਹ ਹੈ ਕਿ ਇਹ ਤੇ ਹੇਗਲ ਨੂੰ ਹੋਰ ਵੀ ਬਾਕੀਆਂ ਤੇ ਵੀ ਬਹੁਤ ਸਾਰਾ ਇਤਰਾਜ਼ ਹੈ, ਔਰ ਬਾਅਦ ਚ ਮਾਰਕਸ ਨੇ ਵੀ ਇਹਨੂੰ ਲਿਆ। ਨਾ ਸਿਰਫ ਹੈ ਬਲਕਿ ਫਿਲਾਸਫਰ ਤੋਂ ਜ਼ਿਆਦਾ ਇਹ ਹਿਸਟੋਰੀਅਨ ਲੱਗ ਰਿਹਾ ਹੈ ਉਸ ਪੁਰਾਣੇ ਚੀਨ ਦਾ, ਜਿਹਨੂੰ ਅਸੀਂ ਫਿਰ ਪੁਰਾਣੀ ਫਿਲਮਾਂ 'ਚ ਜਾਂ ਚੀਨ ਦੀ ਜੋ ਹਿਸਟਰੀ ਪੜ੍ਹਨੇ ਆ ਤੁਹਾਨੂੰ ਦੇਖਦੇ ਆ, ਉਹਦੀ ਲੱਗਦਾ ਹੈ ਕਿ ਕਨਫਿਊਸ਼ੀਅਸ ਨੂੰ ਅਗਰ ਪੜ੍ਹਿਆ ਹੋਇਆ ਨਾ ਤਾਂ ਲੱਗਦਾ ਕਿ ਇਹ ਇਸ ਤਰ੍ਹਾਂ ਹੋ ਰਿਹਾ ਸੀ, ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਮਤਲਬ ਇਹ ਹੈ ਕਿ ਜਿਹੜੀ ਰੀਤ ਹੈ ਨਾ ਪੁਰਾਣੀ, ਜੀ ਰੀਤ ਕਿਵੇਂ ਰਹਿਣੀ ਹੈ, ਉਹਦੇ ਕੀ ਅਸੂਲ ਹੋਣੇ ਚਾਹੀਦੇ ਨੇ, ਉਹਦੇ ਨਾਂ ਤੇ ਲੋਕੀ ਉਹ ਕੱਢਦੇ ਰਹੇ। ਕੁਛ ਕਿ ਉਹਨੇ ਆਪੂ ਕਿਆ ਹੋਏਗਾ,
ਤੇ ਕੁਝ ਉਹਨੂੰ ਜਿਹੜੀ ਜਾਗੀਰਦਾਰੀ ਆਈ ਚੀਨ ਦੇ ਵਿੱਚ ਸਖਤ ਕਿਸਮ ਦੀ, ਉਹਦੇ ਵਿੱਚ ਉਹਨਾਂ ਨੇ ਉਹਨੂੰ ਖੂਬ ਵਰਤਿਆ। ਮਤਲਬ ਇਹ ਹੈ ਕਿ ਜਦੋਂ ਚੀਨ ਦੇ ਵਿੱਚ ਮਾਓ-ਜ਼ੇ-ਤੁੰਗ ਜਿਹੜਾ ਹੈ, ਮਾਓ-ਜ਼ੇ-ਤੁੰਗ ਦੀ ਕਮਿਊਨਿਸਟ ਪਾਰਟੀ ਜਿਹੜੀ ਹੈ, ਉਹ ਚੀਨੀ ਕੌਮ ਪਰਸਤਾਂ ਨਾਲ ਲੜ ਰਹੀ ਸੀ, ਤੇ ਚੀਨੀ ਕੌਮ ਪਰਸਤਾਂ ਨੇ ਦੁਬਾਰਾ ਕਨਫਿਊਸ਼ੀਅਸ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਜਦੋਂ ਚੀਨ ਦਾ ਇਨਕਲਾਬ ਆ ਗਿਆ ਤੇ ਮਾਓ-ਜ਼ੇ-ਤੁੰਗ ਨੇ ਕਿਹਾ ਜੀ ਇਸ ਚੀਨੀ ਸੁਸਾਇਟੀ ਨੂੰ ਕਨਫਿਊਸ਼ੀਅਸ ਨੇ ਕਈ ਹਜ਼ਾਰ ਸਾਲ ਜਿਹੜਾ ਹੈ ਉਹ ਜਾਗੀਰਦਾਰੀ ਦੌਰ 'ਚ ਰੱਖਿਆ ਹੈ। ਔਰ ਉਹਨੇ ਕਨਫਿਊਸ਼ੀਅਸ ਦੇ ਤਮਾਮ ਜਿਹੜੇ ਮੁਜੱਸਮੇ ਸ਼ਸਮੇ ਜਾਂ ਉਹਦੇ ਦਰਗਾਹਾਂ ਸਨ, ਉਹਨਾਂ ਤੋਂ ਸਿਆਵਾਂ ਸੁਟਾਤੀ। ਮੈਂ ਤੁਹਾਨੂੰ ਦੱਸਣਾ ਕਿ ਮੈਂ ਤੇ ਨਵੇਂ ਦੌਰ ਤੋਂ ਸ਼ੁਰੂ ਹੋਣ ਤੋਂ ਪਹਿਲੇ ਮੈਂ ਤੇ ਮੇਰਾ ਇੱਕ ਬੇਲੀ ਖਾਜਾ ਅਸ਼ਰਫ ਅਸੀਂ ਗਏ ਸਾਂ ਸ਼ੰਘਾਈ। ਉੱਥੇ ਅਸੀਂ ਇਹਦੀ ਦਰਗਾਹ ਤੇ ਗਏ ਸਾਂ ਕਨਫਿਊਸ਼ੀਅਸ ਦੀ, ਤੇ ਉਹ ਕਨਫਿਊਸ਼ੀਅਸ ਦੀ ਦਰਗਾਹ ਤੇ ਕੋਈ ਸ਼ੈ ਨਹੀਂ ਸੀ ਹੈਗੀ, ਕੋਈ ਸ਼ੈ ਨਜ਼ਰ ਨਹੀਂ ਸੀ ਆਉਂਦੀ। ਤੇ ਅਸੀਂ ਪੁੱਛਿਆ ਉਹਨਾਂ ਤੋਂ ਚੀਨੀਆਂ ਕੋਲੋਂ, ਅਸੀਂ ਕਿਹਾ ਕਿ ਉੱਥੇ ਕੁਝ ਨਜ਼ਰ ਕਿਉਂ ਨਹੀਂ ਆਉਂਦਾ? ਉਹਨਾਂ ਕਿਹਾ ਜੀ ਇਹ ਕਲਚਰਲ ਇਨਕਲਾਬ 'ਚ ਸਾਰਾ ਕੁਝ ਚੁੱਕ ਦਿੱਤਾ ਸੀ, ਸਭ ਕੁਝ ਮਿਟਾ ਦਿੱਤਾ ਗਿਆ ਸੀ। ਲੇਕਿਨ ਇਹ ਹੈ ਕਿ ਜਿਹੜੀ ਨਵੀਂ ਸਰਮਾਇਆਦਾਰਾਨਾ ਤਰਜ਼ ਦੀ ਜਿਹੜੀ ਕਮਿਊਨਿਸਟ ਪਾਰਟੀ ਆਈ ਹੈ, ਉਹਨੇ ਹੁਣ ਜਗ੍ਹਾ ਜਗ੍ਹਾ ਤੇ ਕਨਫਿਊਸ਼ੀਅਸ ਦੇ ਦੁਬਾਰਾ ਮੁਜੱਸਮੇ ਜਿਹੜੇ ਨੇ ਬਣਾ ਕੇ ਤੇ ਦਰਗਾਹਾਂ ਜਿਹੜੀਆਂ ਉਹਦੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਨੇ। ਕਿਉਂ ਹੁਣ ਇਹ ਸਮਝਦੇ ਨੇ, ਕਿਉਂਕਿ ਪਾਰਟੀ ਤਾਂ ਉਹੀ ਚੱਲੀ ਆ ਰਹੀ ਹੈ, ਹੁਣ ਇਹ ਸਮਝਦੇ ਨੇ ਕਿ ਸਾਨੂੰ ਕਲਚਰਲ ਉਸ ਦੀ ਜ਼ਰੂਰਤ ਹੈ। ਹਾਂ, ਮਤਲਬ ਇਹ ਹੈ ਕਿ ਹੁਣ ਇਹ ਹੈ ਕਿ ਸਾਡਾ ਕਲਚਰਲ ਸਿੰਬਲ ਹੈ, ਉਹ ਫਿਊਡਲਿਜ਼ਮ ਤੇ ਵਾਪਸ ਲਿਆ ਨਹੀਂ ਸਕਦਾ, ਤੇ ਇਸ ਲਈ। ਔਰ ਦੂਜੀ ਵਜ੍ਹਾ ਇਹ ਹੈਗੀ ਹੈ ਕਿ ਉਹ ਕੋਈ ਉਸ ਤਰ੍ਹਾਂ ਦਾ ਕੱਟੜ ਮਜ਼ਹਬੀ ਕਰੈਕਟਰ ਤੇ ਹੈ ਨਹੀਂ ਹੈ ਜਿਸ ਤਰ੍ਹਾਂ ਦੇ ਮਤਲਬ ਜਿਸ ਤਰ੍ਹਾਂ ਦੀ ਕ੍ਰਿਸਚੀਅਨ ਕੈਥੋਲਿਕ ਚਰਚ ਸੀਗਾ, ਉਸ ਤਰ੍ਹਾਂ ਦਾ ਤਾਂ ਹੈ ਨਹੀਂ ਹੈ ਉਹ, ਤੇ ਇਸ ਵਾਸਤੇ ਉਹ ਉਹਨਾਂ ਲਈ ਥ੍ਰੈਟਨਿੰਗ ਨਹੀਂ ਹੈ। ਪਲੱਸ ਹੈ ਕੋਈ ਇਨਕਲਾਬ ਦੀ ਗੱਲ ਤੇ ਕਰ ਨਹੀਂ ਰਿਹਾ, ਉਹ ਕਹਿ ਰਿਹਾ ਬਸ ਭਲਾ ਕਰੋ, ਔਰ ਹੈ ਕਿ ਜੋ ਉੱਤੇ ਹੈ ਉੱਤੇ ਹੈ, ਜੋ ਥੱਲੇ ਹੈ ਬਸ ਥੱਲੇ ਆ ਉਹਨੂੰ ਤੁਸੀਂ ਸੰਭਾਲ ਕੇ ਰੱਖੋ, ਔਰ ਭਲਾਈ ਦੀ ਤਾਕਤ ਜਿਹੜੀ ਆ ਆਪਣੇ ਆਪ ਵਿੱਚ ਪੈਦਾ ਕਰੋ। ਇਹ ਉਹਦੀ ਬੁਨਿਆਦੀ ਦਰਸ ਹੈ। ਔਰ ਬਾਕੀ ਚੀਜ਼ਾਂ ਜਿਹੜੀਆਂ ਕਾਇਨਾਤ ਦੇ ਬਾਰੇ 'ਚ ਨੇ, ਉਹ ਛੋਟੀਆਂ ਮੋਟੀਆਂ ਉਹ ਉੱਤੇ ਲੋਕਾਂ ਨੇ ਇੱਧਰੋਂ ਉੱਧਰੋਂ ਬਣਾ ਕੇ ਉਹਦੇ ਨਾਲ ਲਾਈਆਂ ਨੇ, ਕੁਛ ਉਹਨੇ ਆਪ ਵੀ ਕਹੀਆਂ ਨੇ, ਲੇਕਿਨ ਇਹ ਸੀਗਾ ਕਨਫਿਊਸ਼ੀਅਸ। ਲੇਕਿਨ ਅਸੀਂ ਜਿਹੜੀ ਗੱਲ ਜ਼ਿਆਦਾ ਅੱਜ ਕਰਨਾ ਚਾਹੁੰਦੇ ਹਾਂ ਉਹ ਤਾਓਇਜ਼ਮ ਦੇ ਬਾਰੇ 'ਚ ਕਰਨਾ ਚਾਹੁੰਦੇ ਹਾਂ। ਠੀਕ ਹੈ, ਮੈਂ ਉੱਥੇ ਆਉਣ ਲੱਗਾ ਸੀ ਕਿ ਇਹਦਾ ਅੰਤਰ ਕੀ ਹੈਗਾ। ਹਾਂਜੀ, ਜਿਹੜਾ ਤਾਓਇਜ਼ਮ ਹੈਗਾ, ਤਾਓਇਜ਼ਮ ਲੱਗਦਾ ਹੈ ਕਿ ਇਹ ਕਨਫਿਊਸ਼ੀਅਸ ਤੋਂ ਵੀ ਪਹਿਲੇ ਦਾ ਫਲਸਫਾ ਹੈ, ਲੇਕਿਨ ਇਹ ਇੱਕ ਜਿਵੇਂ ਸਾਡੇ ਆਪਣਾ ਬਰੇ ਸਰੀਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਜਿਵੇਂ ਤੰਤਰਵਾਦ ਸ਼ੁਰੂ ਦਾ ਫਲਸਫਾ ਸੀ, ਇਹ ਲੱਗਦਾ ਹੈ ਕਿ ਇਹ ਜਿਹੜਾ ਤਾਓਇਜ਼ਮ ਹੈ ਇਹ ਉਸ ਜ਼ਮਾਨੇ ਦਾ ਫਲਸਫਾ ਹੈ ਜਦੋਂ ਕਿ ਜਿਹੜੀ ਜ਼ਰਾਇਤ ਆ YBG ਹੈ ਉਹ ਸ਼ੁਰੂ ਹੋ ਰਹੀ ਸੀ, ਔਰ ਔਰਤ ਜਿਹੜੀ ਹੈ ਉਹ ਅਜੇ ਲੀਡ ਕਰ ਰਹੀ ਸੀ। ਕਿਉਂਕਿ ਜਿਹੜਾ ਤਾਓਇਜ਼ਮ ਹੈ ਔਰ ਜਿਹੜਾ ਤੰਤਰਵਾਦ ਹੈ, ਉਹਨਾਂ ਦੋਹਾਂ ਦੇ ਵਿੱਚ ਜਿਹੜੀ ਔਰਤ ਹੈ ਉਹ ਬੇਸ ਹੈ, ਉਹ ਬੁਨਿਆਦ ਹੈ ਹਰ ਗੱਲ ਦੀ। ਠੀਕ ਹੈ ਜੀ। ਤੇ ਇਸ ਵਾਸਤੇ ਇਹ ਜਿਹੜਾ ਤਾਓਇਜ਼ਮ ਹੈ, ਇਹ ਸਮਝ ਲਓ ਤੁਸੀਂ ਕਿ ਇਹਦਾ ਜ਼ਮਾਨਾ ਉਹੀ ਹੋਏਗਾ। ਮੈਂ ਅੰਦਾਜ਼ਾ ਇਹ ਲਾਉਣਾ ਕਿ ਇਹਦਾ ਜ਼ਮਾਨਾ ਉਸ ਤਰ੍ਹਾਂ ਦਾ ਜਿਹੜਾ ਸ਼ੁਰੂ ਹੋਇਆ ਹੋਏਗਾ, ਇਹ ਉਸ ਤਰ੍ਹਾਂ ਦਾ ਹੋਏਗਾ ਜਿਸ ਤਰ੍ਹਾਂ ਦਾ ਸਾਡੇ ਆਪਣਾ ਹੜੱਪਾ ਸਿਵਲਾਈਜੇਸ਼ਨ ਵਿੱਚ। ਓਕੇ, ਠੀਕ ਹੈ। ਯਾਨੀ ਜੋ ਹੜੱਪੇ ਸਿਵਲਾਈਜੇਸ਼ਨ ਦੀ ਜਿਹੜੀ ਰਹਿਤਲ ਸੀ, ਜਿਹੜਾ ਉਹਦਾ ਵਸੇਬ ਸੀ, ਜਿਹੜਾ ਉਹਦਾ ਕਲਚਰ ਸੀ, ਉਹਦੇ ਵਿੱਚ ਜਿਵੇਂ ਔਰਤ ਜਿਹੜੀ ਹੈ ਉਹ ਉੱਤੇ ਸੀ, ਔਰ ਉਹਦੇ ਵਿੱਚ ਜਿਹੜੀ ਮਾਦੀਅਤ ਹੈ, ਹਰ ਚੀਜ਼ ਨੂੰ ਮਾਦਾ ਸਮਝਣਾ, ਔਰ ਉਹੀ ਫਿਰ ਸੋਸ਼ੋ ਇਕਨੋਮਿਕ ਜਿਹੜੇ ਹਾਲਾਤ ਸਨ, ਕਿਉਂਕਿ ਇੱਕੋ ਜਿਹੇ ਸਨ, ਤੇ ਇਸ ਲਈ ਉਹ ਇਸੇ ਕਿਸਮ ਦੀ ਹੀ ਇੱਕੋ ਹੀ ਪੈਟਰਨ ਉਹਨਾਂ ਦਾ ਚੱਲ ਰਿਹਾ ਸੀ ਦੋਨੋਂ ਫਿਲਾਸਫੀ। ਬਿਲਕੁਲ। ਮੈਂ ਜੋ ਸਮਝ ਸਕਿਆ ਤਾਓਇਜ਼ਮ ਨੂੰ, ਉਹ ਹੈ ਕਿ ਤੁਸੀਂ ਨੇਚਰ ਤੋਂ ਕਰੀਬ ਰਹੋ। ਨਹੀਂ, ਮੈਂ ਇਹਦੇ ਇੱਥੇ ਆਉਣਾ ਤੁਹਾਨੂੰ ਕਿ ਉਹ ਤਾਓਇਜ਼ਮ, ਪਹਿਲੀ ਤਾਂ ਗੱਲ ਇਹ ਹੈ ਕਿ ਤਾਓ ਜਿਹੜਾ ਹੈ ਨਾ, ਤਾਓ ਦਾ ਮਤਲਬ ਹੈ ਸੜਕ। ਓਕੇ, ਠੀਕ ਹੈ। ਇਹ ਇੱਕ ਸੜਕ ਹੈ, ਇਹ ਇੱਕ ਰਸਤਾ ਹੈ,
ਇਹਦੇ ਬਾਰੇ ਚ ਇਹ ਵੀ ਨਹੀਂ ਕਿਹਾ ਜਾ ਸਕਦਾ, ਉਹ ਕਹਿੰਦੇ ਨੇ ਜੀ ਇਹਨੂੰ ਨਾਮ ਹੀ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਇਹ ਜਿਹੜਾ ਕਾਇਨਾਤ ਹੈ, ਜਿਹੜਾ ਜਹਾਨ ਹੈ, ਉਹਦੇ ਅੰਦਰ ਦਾ ਇੱਕ ਵਗਣ ਹੈ, ਵਹਿਣ ਹੈ, ਅਸੂਲ ਹੈ। ਇਸ ਵਾਸਤੇ ਜਦੋਂ ਤੁਸੀਂ ਇਹਨੂੰ ਕਹੋਗੇ ਤੁਸੀਂ ਵੀ ਉਹਦਾ ਹਿੱਸਾ ਹੋ, ਤੇ ਤੁਸੀਂ ਉਹ ਤੋਂ ਬਾਹਰ ਰਹਿ ਕੇ ਉਹਦੇ ਬਾਰੇ ਚ ਕੁਝ ਕਹਿ ਹੀ ਨਹੀਂ ਸਕਦੇ। ਅੱਛਾ, ਤੁਹਾਨੂੰ ਸਮਝ ਆਈ ਨਾ ਕਿ ਇਹ ਜਿਹੜਾ ਹੈ ਆਪਣਾ ਜਿਹੜਾ ਤਾਓਇਜ਼ਮ ਹੈ, ਇਹ ਜਿਹੜਾ ਹੈ ਇਹ ਨੇਚਰ ਦੇ ਅਸੂਲ ਨੂੰ ਆਲ ਓਮਨੀਪੋਟੈਂਟ, ਯਾਨੀ ਹਰ ਜਗ੍ਹਾ ਔਰ ਹਰ ਚੀਜ਼ ਦੀ ਜਿਹੜੀ ਬੁਨਿਆਦ ਹੈ ਉਹ ਉਹਨੂੰ ਨੇਚਰ ਨੂੰ ਸਮਝਦਾ। ਤੇ ਮਤਲਬ ਇਹ ਹੈ ਕਿ ਸਿਰਫ ਇਹ ਹੀ ਨਹੀਂ ਹੈ ਕਿ ਉਹਨੂੰ ਤੁਸੀਂ ਨੇਚਰ ਸਮਝੋ ਵਜੂਦ ਆਪਣਾ ਜਹਾਨ ਨੂੰ, ਬਲਕਿ ਇਹ ਜਿਵੇਂ ਤੰਤਰਵਾਦ ਵਿੱਚ ਸੀ ਉਵੇਂ ਇਹਦੇ ਵਿੱਚ ਵੀ ਜਿਹੜਾ ਹੈ ਤਾਓਇਜ਼ਮ ਦੇ ਵਿੱਚ ਵੀ ਇਹ ਬੁਨਿਆਦ ਹੈ ਕਿ ਤੁਸੀਂ ਐਸੀਆਂ ਵਰਸ਼ਾਂ ਕਰੋ ਔਰ ਸਾਹ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਪਕਾਓ ਕਿ ਤੁਸੀਂ ਉਹਦੇ ਨਾਲ ਜਿਹੜੀ ਹੈ ਉਹ ਏਕਤਾ ਤੁਹਾਡੀ ਹੋ ਜਾਏ, ਜਿਹੜੀ ਤਾਓ ਦੇ ਨਾਲ ਤੁਹਾਡੀ ਏਕਤਾ ਹੋ ਜਾਏ। ਤਾਓ ਦੇ ਨਾਲ ਏਕਤਾ ਦੀ ਬੜੀ ਉਹਨੇ ਅਜੀਬੋ-ਗਰੀਬ ਮਿਸਾਲ ਦਿੱਤੀ ਹੈ। ਉਹਨੇ ਮਸਲਨ ਇੱਕ ਕਸਾਈ ਦੀ ਮਿਸਾਲ ਦਿੰਦੇ ਨੇ। ਇੱਕ ਕਸਾਈ ਜਿਹੜਾ ਉਹ ਜਿਹੜਾ ਵੀ ਉਹ ਕੰਮ ਕਰਦਾ ਹੈ, ਮਤਲਬ ਬੱਕਰੇ ਖੋਂਦਾ ਜਾਂ ਕੋਈ ਵੀ ਕਰਦਾ ਹੈ, ਤੇ ਉਹ ਜਿਹੜਾ ਹੈ ਉਹ ਕਹਿੰਦਾ ਕਿ ਜਦੋਂ ਮੈਂ ਤਾਓ ਦੇ ਵਿੱਚ ਆ ਗਿਆ ਤੇ ਇਹ ਜਿਹੜਾ ਸਾਰਾ ਕੰਮ ਹੈ ਜੋ ਮੈਂ ਕਰਨਾ ਹੈ ਇਹ ਆਪਣੇ ਆਪ ਹੋਈ ਜਾ ਰਿਹਾ ਹੈ, ਇਹ ਮੇਰੇ ਤੋਂ ਅਲੱਗ ਨਹੀਂ ਹੈ ਹੁਣ, ਜਾਂ ਇਹ ਤਾਓ ਤੋਂ ਵੱਖਰਾ ਨਹੀਂ ਹੈ। ਇਹ ਜਿਹੜਾ ਕਨਸੈਪਟ ਹੈ ਨਾ ਇਹ ਥੋੜਾ ਜਿਹੜਾ ਕੰਪਲੈਕਸ ਹੈ ਲੇਕਿਨ ਸਿੱਧਾ ਵੀ ਹੈ ਕਿ ਜਦੋਂ ਤੁਸੀਂ ਇਹਨੂੰ ਇੰਝ ਸਮਝੋ ਕਿ ਜਿਹਨੂੰ ਸੂਫੀ ਅਸੀਂ ਕਹਿੰਦੇ ਆ ਨਾ ਇੱਕ ਦੇ ਨਾਲ ਇੱਕ ਹੋਣਾ, ਇਹ ਉਹਦੀ ਸਮਝ ਲਓ ਕਿ ਇੱਕ ਐਕਸਟ੍ਰੀਮ ਮਿਸਾਲ ਹੈ ਇਹ ਜਿਹੜੀ ਤਾਓਇਜ਼ਮ ਹੈ। ਠੀਕ ਹੈ, ਇਹਦੇ ਨਾਲ ਤੁਸੀਂ ਜਦੋਂ ਇੱਕ ਹੋ ਗਏ ਤੇ ਤੁਸੀਂ ਜੋ ਵੀ ਕਰ ਰਹੇ ਹੋ, ਜੋ ਕੰਮ ਵੀ ਕਰ ਰਹੇ ਹੋ, ਉਹ ਇਵੇਂ ਹੋਏਗਾ ਕਿ ਜਿਵੇਂ ਉਹ ਆਪਣੇ ਆਪ ਹੋਈ ਜਾ ਰਿਹਾ ਹੈ। ਅੱਛਾ, ਇਹਦੇ ਵਿੱਚ ਤਾਓਇਜ਼ਮ ਦੀ ਇਹ ਵੀ ਇੱਕ ਦੀ ਖਾਸੀਅਤ ਇਹ ਵੀ ਹੈ ਕਿ ਇਹ ਆਪਣਾ ਇਹ ਛੋਟੇ ਤਬਕਿਆਂ ਵਾਹੀਵਾਨਾਂ ਯਾਨੀ ਮਜ਼ਾਤ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਤੇ ਕਾਰੀਗਰਾਂ ਦਾ ਮਜ਼ਹਬ ਸੀ। ਠੀਕ ਹੈ, ਇਹ ਐਲੀਟ ਦਾ ਮਜ਼ਹਬ ਨਹੀਂ ਸੀ। ਇਹ ਤੁਸੀਂ ਵੇਖੋ ਕਿ ਜਿਵੇਂ ਸਾਡੇ ਹਾਂ ਸੀ ਨਾ ਜੀ, ਜਿਵੇਂ ਬਰਸਗੀਰ ਵਿੱਚ ਪੰਜਾਬ ਵਿੱਚ ਜਿਹੜੇ ਮੰਤਰ ਸਨ, ਜਿਹੜੇ ਬਾਹਰੋਂ ਆਇਆਂ ਦੇ ਜਿਹੜੇ ਆਪਣਾ ਵੇਦ ਸਨ, ਉਹਨਾਂ ਵਿੱਚ ਤੇ ਜਿਹੜੀ ਤੰਤਰਵਾਦ ਸੀ ਉਹਨਾਂ 'ਚ ਫਰਕ ਇਹ ਸੀ ਨਾ ਕਿ ਜਿਹੜੀ ਤੰਤਰਵਾਦ ਹੈ ਉਹ ਤਾਂ ਸਿਰਫ ਇੱਕ ਕੁਦਰਤ ਤੇ ਫਿਤਰਤ ਦੇ ਅਸੂਲ ਨੂੰ ਮੰਨਦੀ ਹੈ, ਉਹ ਕਿਸੇ ਗਾਡ ਸ਼ਾਡ ਨੂੰ ਨਹੀਂ ਮੰਨਦੀ। ਦੇਖੋ ਫਲਾਣਾ ਗਾਡ ਹੈ ਤੇ ਫਲਾਣਾ ਗਾਡ ਹੈ ਤੇ ਫਲਾਣਾ ਗਾਡ ਹੈ, ਇੰਦਰ ਹੈ ਜਾਂ ਅਗਨੀ ਹੈ ਜਾਂ ਉਹ ਕਰਦੇ ਨੇ, ਉਹ ਨਹੀਂ ਮੰਨਦੇ। ਉਹ ਕਹਿੰਦੇ ਨੇ ਉਹ ਫਿਤਰਤ ਆਪ ਹੀ ਹੈ। ਠੀਕ ਹੈ, ਆਪਣਾ ਇਹੋ ਹੀ ਜਿਹੜਾ ਤਾਓਇਜ਼ਮ ਦਾ ਜਿਹੜਾ ਕਾਰੀਗਰਾਂ ਦੇ ਵਿੱਚ ਤਾਓਇਜ਼ਮ ਦਾ ਮਾਦੀਅਤ ਨੂੰ ਮੰਨਣਾ ਔਰ ਉਹਦੇ ਨਾਲ ਇੱਕ ਹੋਣਾ, ਔਰ ਜਾਦੂ ਟੂਣੇ ਦੇ ਜਿਹੜੇ ਸਨ ਉਹ ਵੀ ਉਂਝ ਹੀ ਸਨ ਜਿਵੇਂ ਤੰਤਰਿਜ਼ਮ ਸਨ। ਮੇਰਾ ਆਪਣਾ ਖਿਆਲ ਹੈ ਕਿ ਜਿਹੜੀ ਚੀਨ ਦੇ ਵਿੱਚ ਜਿਹੜੀ ਹਰ ਟੈਕਨੋਲੋਜੀ ਚੀਨ ਦੇ ਵਿੱਚ ਅੱਗੇ ਰਹੀ 18ਵੀਂ ਸਦੀ ਤੱਕ, ਕਿ ਹਰ ਨਵੀਂ ਟੈਕਨੋਲੋਜੀ ਚੀਨ ਤੋਂ ਆਉਂਦੀ ਰਹੀ, ਇਹ ਬੇਸਿਕਲੀ ਇਹ ਤਾਓਵਾਦੀ ਕਾਰੀਗਰਾਂ ਦੀ ਪੈਦਾਵਾਰ ਸੀ। ਇਹ ਇਸ ਲਈ ਰਹੀ ਕਿ ਜਿਹੜੇ ਤਾਓਇਜ਼ਮ ਦੇ ਮੰਨਣ ਵਾਲੇ ਕਾਰੀਗਰ ਸਨ ਉਹ ਇਸ ਨੂੰ ਬਹੁਤ ਬੇਸਿਕਲੀ ਉਹ ਕੁਦਰਤ ਦੇ ਨਾਲ ਇੱਕ ਹੋਣ ਔਰ ਆਪਣੇ ਕੰਮ ਨੂੰ ਕਰਨ ਨੂੰ ਇੱਕ ਮੰਨਦੇ ਸਨ। ਮਤਲਬ ਜੋ ਕੰਮ ਕਰ ਰਹੇ ਨੇ ਉਹੀ ਨੈਚੁਰਲ ਹੈ ਉਹਨਾਂ ਲਈ, ਉਹ ਨੈਚੁਰਲ ਹੈ। ਮਤਲਬ ਉਹ ਇੰਨਾ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਜਾਵੇ, ਤੁਸੀਂ ਨੇਚਰ ਦੇ ਨਾਲ ਇਵੇਂ ਜੁੜ ਜਾਓ, ਉਹ ਦੁਨੀਆ ਤੋਂ ਬਾਹਰ ਜਾਣ ਦੀ ਨਹੀਂ ਗੱਲ ਕਰਦੇ।
ਦੁਨੀਆ ਨੂੰ ਛੱਡਣ ਦੀ ਨਹੀਂ ਗੱਲ ਕਰਦੇ, ਉਹ ਦੁਨੀਆ ਦੇ ਵਿੱਚ ਹੀ ਰਹਿਣ ਦੀ ਗੱਲ ਕਰਦੇ। ਲੇਕਿਨ ਇਹਦਾ ਮਤਲਬ ਇਹ ਵੀ ਹੈ ਨਾ ਕਿ ਤੁਸੀਂ ਜੋ ਕਰ ਰਹੇ ਹੋ ਇਹੀ ਤੁਸੀਂ ਕਰਨਾ ਸੀ, ਦਿਸ ਇਜ਼ ਨੈਚੁਰਲ ਟੂ ਯੂ, ਦਿਸ ਇਜ਼ ਨੇਚਰ ਟੂ ਯੂ। ਔਰ ਇਹ ਹੈ ਕਿ ਇਹਨੂੰ ਤੁਸੀਂ ਇੰਜ ਕਰੋ ਕਿ ਤੁਸੀਂ ਇਹ ਜਿਹੜੀ ਤੁਹਾਡੀ ਕਰਨੀ ਹੈ ਇਹ ਫਿਤਰਤ ਦਾ ਹਿੱਸਾ ਹੋ ਜਾਵੇ, ਇਹ ਇੰਨੀ ਨੈਚੁਰਲ ਹੋ ਜਾਵੇ ਕਿ ਜਿਵੇਂ ਫਿਤਰਤ ਦੇ ਵਿੱਚ ਹਰ ਸ਼ੈ ਆਪਣੇ ਆਪ ਹੁੰਦੀ ਜਾ ਰਹੀ ਹੈ, ਉਹਦੇ ਵਿੱਚ ਕੋਈ ਇੱਕ ਚੀਜ਼ ਦੂਜੀ 'ਚ ਢਲਦੀ ਜਾ ਰਹੀ ਹੈ, ਦੂਜੀ ਤੀਜੀ 'ਚ ਢਲਦੀ ਜਾ ਰਹੀ ਹੈ। ਇਸੇ ਤਰ੍ਹਾਂ ਤੁਹਾਡਾ ਜਿਹੜਾ ਕੰਮ ਹੈ ਉਹ ਵੀ ਇਵੇਂ ਹੋਣਾ ਚਾਹੀਦਾ ਕਿ ਇੱਕ ਸ਼ੈ ਦੂਜੀ 'ਚ, ਦੂਜੀ ਸ਼ੈ ਤੀਜੀ 'ਚ ਢਲਦੀ ਜਾਵੇ, ਔਰ ਇਹ ਨਾ ਹੋਵੇ ਕਿ ਜਿਵੇਂ ਤੁਸੀਂ ਕੋਈ ਬਾਹਰੋਂ, ਇਹ ਨਹੀਂ ਮਤਲਬ ਇਹ ਹੈ ਕਿ ਜਿਵੇਂ ਕਸਾਈ ਹੈ ਤਾਂ ਇਹ ਨਾ ਸੋਚੇ ਕਿ ਜੀ ਮੈਂ ਹੁਣ ਬੱਕਰਾ ਵੱਢਣ ਜਾ ਰਿਹਾ, ਨਹੀਂ, ਇਹ ਉਹਦੀ ਫਿਤਰਤ ਦਾ ਹਿੱਸਾ ਹੋ ਜਾਵੇ ਕਿ ਇਹ ਇੱਕ ਕੰਮ ਹੈ ਜਿਹੜਾ ਕਿ ਇਹ ਹੋਣਾ ਹੈ ਔਰ ਮੈਂ ਇਹ ਮੇਰੇ ਜ਼ਰੀਏ ਹੋ ਰਿਹਾ ਹੈ। ਠੀਕ ਹੈ ਜੀ। ਅੱਛਾ, ਤਾਓਇਜ਼ਮ ਦੇ ਵਿੱਚ ਆਪਣਾ ਸੰਸਾਰ ਦੇ ਬਾਰੇ ਚ, ਜਹਾਨ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਜਿਹੜਾ ਜਹਾਨ ਪੈਦਾ ਹੋਇਆ ਇਹ ਨਰ ਤੇ ਮਾਦਾ ਦੇ ਇਕੱਠੇ ਹੋਣ ਨਾਲ ਪੈਦਾ ਹੋਇਆ, ਜੋ ਕਿ ਠੀਕ ਵੀ ਹੈ, ਗੱਲ ਤੇ ਐਸੀ ਹੀ ਹੈ। ਹਾਂ ਜੀ, ਨਰ ਤੇ ਮਾਦਾ ਨਾਲ ਹੋਇਆ। ਇਸੇ ਲਈ ਉਹ ਕਹਿੰਦੇ ਨੇ ਜੀ ਨਿਜਾਤ ਵਾਸਤੇ ਤੇ ਤਾਓ ਦੇ ਨਾਲ ਇੱਕ ਹੋਣ ਵਾਸਤੇ ਜਿਹੜਾ ਔਰਤ ਔਰ ਮਰਦ ਦਾ ਜੁਫਤੀ ਹੋਣਾ, ਸੈਕਸ ਜਿਹੜੀ ਹੈ ਉਹ ਲਾਜ਼ਮੀ ਇੱਕ ਕੰਡੀਸ਼ਨ ਹੈਗੀ ਹੈ। ਤੁਹਾਨੂੰ ਇਹ ਯਾਦ ਹੋਏਗਾ ਕਿ ਮੈਂ ਪਿੱਛੇ ਕਿਹਾ ਸੀ ਜਾਂ ਕਿਸੇ ਹੋਰ ਫਲਸਫੇ ਚ ਕਿਸੇ ਚ ਕਿਹਾ ਸੀ ਕਿ ਜਦੋਂ ਯੋਗ ਜਿਹੜਾ ਹੈ, ਯੋਗ ਦੀ ਵੀ ਐਗਜ਼ੈਕਟਲੀ ਇਹ ਸ਼ਰਤ ਹੈ ਕਿ ਤੁਸੀਂ ਔਰਤ ਨੂੰ ਆਪਣੇ ਅੰਦਰ ਜਗਾਓ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਰਾਂਝਾ ਜਿਹੜਾ ਹੈ, ਜਦੋਂ 5 ਮੀਮਾਂ ਦਾ ਜ਼ਿਕਰ ਕੀਤਾ ਸੀ ਔਰ ਉਹਨਾਂ ਦੇ ਵਿੱਚ ਮੱਧ, ਮਤਿਆ ਤੇ ਜਿਹੜੀ ਮਧੂਨਾ ਜਿਹੜੀ ਸੈਕਸੁਅਲ ਇੰਟਰਕੋਰਸ ਹੈ ਉਹਨੂੰ ਮੈਂ ਕਿਹਾ ਸੀ ਕਿ ਇਹ, ਔਰ ਮੈਂ ਇਹ ਵੀ ਕਿਹਾ ਸੀਗਾ ਕਿ ਵਾਰਿਸ ਸ਼ਾਹ ਨੇ ਜਦੋਂ ਹੀਰ ਲਿਖੀ ਸੀ, ਉਹ ਰਾਂਝੇ ਦੀ ਗੱਲ ਆ ਗਈ। ਹਾਂ ਹਾਂ, ਮੈਂ ਕਿਹਾ ਸੀ ਕਿ ਉਹਨੇ, ਵਾਰਿਸ ਸ਼ਾਹ ਨੇ ਹੀਰ ਦੇ ਵਿੱਚ ਜਦੋਂ ਰਾਂਝੇ ਨੂੰ ਜੋਗੀ ਬਣਾਇਆ, ਯੋਗ ਕਰਵਾਇਆ, ਤੇ ਉਹਨੇ ਉਹਨੂੰ ਜੁਫਤੀ ਵੀ ਕਰਵਾਇਆ ਹੀਰ ਦੇ ਨਾਲ। ਤੇ ਇਹ ਜਿਹੜੀ ਹੈ ਇਹ ਇਹੋ ਹੀ ਹੈ, ਮਤਲਬ ਇਹ ਹੈ ਕਿ ਇਹਦੇ ਵਿੱਚ ਵੀ ਇਹੋ ਹੀ ਹੈ ਕਿ ਬੰਦਾ ਜਿਹੜਾ ਹੈ ਉਹ ਆਪਣੇ ਜਿਸਮ ਨੂੰ ਤਿਆਰ ਕਰੇ, ਇਸ ਤਰੀਕੇ ਨਾਲ ਤਿਆਰ ਕਰੇ ਕਿ ਉਹ ਕਾਇਨਾਤ ਦਾ ਹਿੱਸਾ ਹੋ ਜਾਏ ਔਰ ਕਾਇਨਾਤ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦੇਵੇ। ਮਤਲਬ ਇਹ ਹੈ ਕਿ ਇਹਦੇ ਲਈ ਮੁਖਤਲਿਫ ਵਰਸਿਆਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਨੇ, ਮੁਖਤਲਿਫ ਰਿਆਸਤਾਂ ਕੀਤੀਆਂ ਜਾਂਦੀਆਂ ਨੇ, ਔਰ ਸ਼ੁਰੂ ਦੇ ਵਿੱਚ ਤੇ ਔਰਤਾਂ ਹੀ ਇਹ ਕਰਦੀਆਂ ਸਨ ਜ਼ਿਆਦਾ ਤਾਓਇਜ਼ਮ ਦੇ ਵਿੱਚ, ਬਲਕਿ ਇਹ ਹੈ ਕਿ ਮੀਂਹ ਵਰਾਉਣ ਲਈ ਔਰਤਾਂ ਜਿਹੜੀਆਂ ਨੇ ਉਹ ਨੰਗਾ ਨਾਚ ਕਰਦੀਆਂ ਸਨ। ਇਹ ਵੀ ਇਸ ਰੀਤ ਦਾ ਹਿੱਸਾ ਸੀਗਾ। ਅੱਛਾ, ਇਹਦੇ ਬਾਰੇ ਚ ਜਿਹੜੀ ਤਾਓਇਜ਼ਮ ਦੇ ਬਾਰੇ ਵਿੱਚ ਜਿਹੜੀ ਸਾਨੂੰ ਜਾਣਕਾਰੀ ਮਿਲਦੀ ਹੈ ਉਹ ਇੱਕ ਤੇ ਹੈ ਤਾਰੀਖਦਾਨ ਸੀਮਾਤਾਨ, ਤੇ ਦੂਜਾ ਉਹਦਾ ਪੁੱਤਰ ਹੈਗਾ ਸੀਮਾ ਕਿਆਨ। ਇਹ ਦੋਵੇਂ ਕੋਈ ਤਕਰੀਬਨ ਸਮਝ ਲਓ ਕਿ 110 BC ਤੋਂ ਲੈ ਕੇ ਤੇ 145 AD ਤੱਕ ਦੇ ਵਿੱਚ ਹੋਏ ਨੇ। ਤੇ ਇਹਨਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਲਿਖਤਾਂ ਤੋਂ ਹੀ ਹੈ। ਬਾਕੀ ਮੇਰਾ ਖਿਆਲ ਹੈ ਕਿ ਜਿਹੜਾ ਬਹੁਤਾ ਇਲਮ ਹੈ ਉਹ ਜਿਹੜਾ ਹੈ ਉਹ ਹੈ ਸੀਨਾ ਬਸੀਨਾ, ਟ੍ਰੈਡੀਸ਼ਨ ਦੇ ਥਰੂ, ਜਿਵੇਂ ਸਾਡੇ ਹਾਂ ਸਾਧੂਆਂ ਔਰ ਜੋਗੀਆਂ ਦੇ ਥਰੂ ਉਹ ਕਾਇਮ ਰਿਹਾ ਹੈ ਇਲਮ ਤੰਤਰਵਾਦ ਦਾ। ਠੀਕ ਹੈ ਉੱਥੋਂ ਹੀ ਫਿਰ ਕਨਫਿਊਜ਼ਨ ਤੱਕ ਪਹੁੰਚਿਆ। ਹਾਂ, ਮੇਰਾ ਖਿਆਲ ਹੈ ਇਹਨਾਂ ਦਾ ਵੀ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਹੈ ਉਹ ਰਿਹਾ ਹੋਏਗਾ। ਠੀਕ ਹੈ ਨਾ ਜੀ। ਲੇਕਿਨ ਇਹ ਹੈ ਕਿ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਇਹਦੇ ਬਾਰੇ ਚ ਕਿ ਇਹ ਸ਼ੁਰੂ ਕਿੱਥੋਂ ਹੋਇਆ, ਕਿ ਇਹਦੇ ਬਾਰੇ ਚ ਇੱਕ ਜਿਹੜੀ ਰਿਸਰਚਰ ਹੈ ਬੇਲੇ ਰੋਬੰਟੇ, ਉਹ ਇਹ ਕਹਿੰਦੀ ਹੈ ਕਿ ਇਹ ਸਾਂਗਸ ਆਫ ਚਾਓ ਦੇ ਗੀਤਾਂ ਤੋਂ ਇਹ ਜਿਹੜੀ ਹੈ ਇਹਦੀਆਂ ਲਿਖਤਾਂ ਸ਼ੁਰੂ ਹੋਈਆਂ ਨੇ। ਉਹ ਕੋਈ ਬਹੁਤਾ ਪਤਾ ਨਹੀਂ ਹੈ, ਲੇਕਿਨ ਇਹ ਹੈ ਕਿ ਉੱਥੋਂ ਇਹ ਸ਼ੁਰੂ ਹੋਈ ਹੈ। ਠੀਕ ਹੈ ਜੀ। ਇਹ ਮਤਲਬ ਇਹ ਹੈ ਕਿ ਇਹ ਜਿਹੜਾ ਦੂਜੀ ਚੀਜ਼ ਇਹ ਹੈਗੀ ਹੈ ਕਿ ਜਿਹੜਾ ਚੀਨੀ ਫਲਸਫਾ ਹੈ
ਔਰ ਜਿਹੜਾ ਆਪਣਾ ਉਹ ਜਿਹੜਾ ਚੀਨੀ ਫਲਸਫਾ ਹੈ ਉਹਦੇ ਵਿੱਚ ਜਿਹੜੀ ਹੈ ਚੀਨੀ ਫਲਸਫੇ ਦੇ ਵਿੱਚ ਜਿਹੜੀ ਬਦਲਣ ਦੀ ਹਾਲਤ ਹੈ ਉਹ ਅੰਦਰ ਹੈ ਉਹਦੇ, ਉਹ ਬਾਹਰ ਨਹੀਂ ਹੈ। ਔਰ ਜਿਹੜੀ ਸਾਰੀ ਦੁਨੀਆ ਹੈ ਉਹ ਦੋ ਚੀਜ਼ਾਂ ਦਾ ਜੋੜ ਹੈ, ਕਿਆਸ ਦਾ, ਫਰਦੌਲ ਦਾ, ਤੇ ਦੂਜੀ ਜੁੜਨ ਦਾ, ਜਿਹਨੂੰ ਉਹ ਡੀ ਕਹਿੰਦੇ ਨੇ। ਉਹ ਉਹਨਾਂ ਦੋਵਾਂ ਦੇ ਜੁੜਨ ਦੇ ਨਾਲ ਇਹ ਬਣੀ ਹੈ। ਅੱਛਾ, ਹਾਂ, ਡੀ ਦਾ ਤੁਸੀਂ ਜ਼ਿਕਰ ਕੀਤਾ ਸੀ ਕਿ ਅਸੀਂ ਜਦੋਂ ਤਾਓਇਜ਼ਮ ਤੇ ਗੱਲ ਹੋਏਗੀ ਤੇ ਉਦੋਂ ਉਹਦੇ ਤੇ ਗੱਲ ਕਰਾਂਗੇ। ਹਾਂਜੀ, ਅਗਰ ਜ਼ਿਆਦਾ ਵਕਤ ਹੋ ਗਿਆ ਤੇ ਅਸੀਂ ਤਾਓਇਜ਼ਮ ਤੇ ਗੱਲ ਜਿਹੜੀ ਹੈ ਉਹ ਇੱਥੇ ਰੋਕ ਲੈਂਦੇ ਆ, ਤੇ ਬਾਕੀ ਤਾਓਇਜ਼ਮ ਦੇ ਬਾਰੇ ਚ ਗੱਲ ਅਸੀਂ ਫਿਰ ਅਗਲੇ ਵਾਰੀ ਤੋਂ ਸ਼ੁਰੂ ਕਰ ਦਿਆਂਗੇ ਤੇ ਨਾਲ ਤੰਤਰਵਾਦ ਤੇ ਮੁਕਾ ਲੈਣੇ ਆ। ਮਤਲਬ ਹੈ ਕਿ ਹੋਰ ਅਗਲੇ 4-5 ਮਿੰਟ 5 ਮਿੰਟ। ਅੱਛਾ, ਤਾਂ ਮਤਲਬ ਇਹ ਹੈ ਕਿ ਜਿਹੜਾ ਤਾਓਇਜ਼ਮ ਦੇ ਵਿੱਚ ਮਿਸਾਲੀ ਫਕੀਰ ਹੈ, ਉਹ ਜਿਹੜਾ ਮਿਸਾਲੀ ਬੰਦਾ ਹੈ ਜਾਂ ਮੰਨਣ ਵਾਲਾ ਹੈ, ਉਹ ਹੈ ਜਿਹੜਾ ਬਿਨਾਂ ਯਤਨ ਦੇ ਆਪ ਮੁਹਾਰਾ ਕੰਮ ਕਰ ਰਿਹਾ। ਜਿਵੇਂ ਮੈਂ ਪਹਿਲੇ ਕਿਹਾ ਨਾ ਕਿ ਜਿਵੇਂ ਮੈਂ ਉਹਦੀ ਮਿਸਾਲ ਦਿੱਤੀ ਕਸਾਈ ਦੀ ਤੇ ਦੂਜੀ, ਹਾਂਜੀ, ਆਪਣਾ ਇਹੋ ਗੱਲਾਂ ਨੇ ਜਿਹੜੀਆਂ ਕਿ ਬੇਸਿਕਲੀ ਤਾਓਇਜ਼ਮ ਦੇ ਬਾਰੇ ਚ ਕਹੀਆਂ ਜਾ ਸਕਦੀਆਂ ਨੇ। ਬਾਕੀ ਇਹ ਹੈ ਕਿ ਤਾਓਇਜ਼ਮ ਦੇ ਵਿੱਚ ਤਾਓਇਜ਼ਮ ਦੇ ਬਾਰੇ ਚ ਉਹ ਜਿਹੜਾ ਇਹ ਨਹੀਂ ਹੈ ਦੁਨੀਆ ਛੱਡਣੀ ਹੈ, ਇਹ ਹੈ ਕਿ ਦੁਨੀਆ ਦੇ ਸਮਾਜੀ ਤਸਵਰਾਂ ਨੂੰ ਦਿਲੋਂ ਕੱਢਣਾ ਹੈ। ਮਿਸਾਲ ਦੇ ਤੌਰ ਤੇ ਉਹਦਾ ਇੱਕ ਜਿਹੜਾ ਬਹੁਤ ਵੱਡਾ ਆਲਮ ਸੀ, ਉਹਦਾ ਨਾਂ ਸੀ ਲਾਓਜ਼ੀ। ਤੇ ਲਾਓਜ਼ੀ ਕੋਲ ਇੱਕ ਬੰਦਾ ਪੁੱਛਣ ਆਇਆ ਕਿ ਮੈਨੂੰ ਜ਼ਿੰਦਗੀ ਦਾ ਕੋਈ ਹੱਲ ਦੱਸ, ਕਿ ਮੈਂ ਜ਼ਿੰਦਗੀ ਨੂੰ ਕਿਵੇਂ ਠੀਕ ਕਰਾਂ। ਤੇ ਉਹਨੇ ਉਹਨੂੰ ਕਿਹਾ ਕਿ ਤੂੰ ਇੰਨਾ ਮਜਮਾ ਲੈ ਕੇ ਆਪਣੇ ਨਾਲ ਕਿਉਂ ਆਇਆ। ਉਹਨੇ ਇਰਦ ਗਿਰਦ ਦੇਖਿਆ, ਉਹਨੇ ਕਿਹਾ ਮੇਰੇ ਨਾਲ ਤਾਂ ਮਜਮਾ ਸ਼ਿਜਮਾ ਕੋਈ ਨਹੀਂ ਹੈਗਾ। ਤੇ ਉਹਦਾ ਮਤਲਬ ਸੀ ਕਿ ਤੇਰੇ ਅੰਦਰ ਜਿਹੜਾ ਮਜਮਾ ਇਕੱਠਾ ਹੋਇਆ ਹੈ ਸਮਾਜੀ ਉਲਝਣਾ ਦਾ, ਇਹ ਤੂੰ ਨਾਲ ਲੈ ਕੇ ਆਇਆ ਤੇ ਮੈਨੂੰ ਸਵਾਲ ਪੁੱਛ ਰਿਹਾ ਹੈ। ਮਤਲਬ ਇਹ ਹੈ ਕਿ ਜਿਹੜੀ ਉਹ ਹੀ ਹੈ ਜਿਹੜੀ ਯੋਗ ਵਾਲੀ ਗੱਲ ਹੈ ਕਿ ਜਿਹੜੀ ਸਮਾਜ ਦਾ ਗੰਢ ਹੈ ਉਹਨੂੰ ਕੱਢਣਾ ਹੈ ਔਰ ਫਿਤਰਤ ਦੇ ਨਾਲ ਜਿਹੜਾ ਹੈ ਉਹ ਮਿਲਣਾ ਹੈ। ਲੇਕਿਨ ਜਿਹੜਾ ਤਾਓਇਜ਼ਮ ਹੈ ਉਹਦੇ ਵਿੱਚ ਜਿਹੜਾ ਵੈਸਟਰਨ ਫਿਲਾਸਫੀ ਦੇ ਵਿੱਚ ਜਿਹੜਾ ਹੁੰਦਾ ਨਾ ਦੋ ਤਰ੍ਹਾਂ ਦਾ ਖਿਆਲ, ਕਿ ਜਿਹੜਾ ਬੁਨਿਆਦੀ ਟਕਰਾਅ ਹੈ ਉਹ ਮੰਨਫੀ ਤੇ ਮੁਸਬਤ ਦਾ ਹੈ, ਪੋਜ਼ਿਟਿਵ ਤੇ ਨੈਗੇਟਿਵ ਦਾ ਹੈ ਨਾ ਜੀ। ਇਹਦੇ ਵਿੱਚ ਨਹੀਂ, ਇਹਨਾਂ ਦੇ ਵਿੱਚ ਇਹ ਹੈ ਕਿ ਕੋਈ ਚੀਜ਼ ਲੈਂਦੀ ਹੈ, ਕੋਈ ਚੜ੍ਹਦੀ ਹੈ। ਇੱਕ ਚੀਜ਼ ਜਿਹੜੀ ਹੈ ਉਹ ਦਰਜਿਆਂ ਦੇ ਵਿੱਚ ਹੈ, ਔਰਤ ਤੋਂ ਮਰਦ ਬਣਦਾ ਹੈ, ਇਸ ਤਰ੍ਹਾਂ ਹੈ। ਇਹਨਾਂ ਦੇ ਦਰਮਿਆਨ ਟਕਰਾਅ ਨਹੀਂ ਹੈ। ਸੋ ਇਹ ਸੀ ਤਾਓਇਜ਼ਮ ਦੇ ਬਾਰੇ ਚ। ਲੇਕਿਨ ਇਹ ਇਸ ਵਾਸਤੇ ਦਿਲਚਸਪ ਹੈ ਕਿ ਜਿਹੜਾ ਅਸੀਂ ਅੱਗੇ ਤੰਤਰਵਾਦ ਤੇ ਗੱਲ ਕਰਨੀ ਆ ਨਾ, ਉਹ ਤੁਸੀਂ ਦੇਖੋਗੇ ਕਿ ਉਹ ਵੀ ਤਕਰੀਬਨ ਉਹੀ ਗੱਲ ਹੋਣੀ ਹੈ ਜਿਹੜੀ ਅਸੀਂ ਤਾਓਇਜ਼ਮ ਤੇ ਕੀਤੀ ਹੈ। ਤੇ ਇਹ ਤੋਂ ਇਹ ਪਤਾ ਲੱਗਦਾ ਹੈ ਕਿ ਜਿਹੜਾ ਸਮਾਜਾਂ ਦੇ ਸ਼ੁਰੂ ਦੇ ਵਿੱਚ ਜਿਹੜੇ ਫਲਸਫੇ ਸਨ, ਉਹ ਭਾਵੇਂ ਜਿਸ ਵੀ ਜਗ੍ਹਾ ਦੇ ਉੱਤੇ ਜੰਮੇ, ਉਹ ਫਲਸਫੇ ਤਕਰੀਬਨ ਇੱਕ ਹੀ ਸਨ। ਔਰ ਚੂੰਕਿ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਹੈ, ਮਗਰਬੀ ਤਹਿਜ਼ੀਬ ਜਿਹੜੀ ਹੈ, ਉਹਨੇ ਆਪਣਾ ਉਹ ਪੀਰੀਅਡ ਰਿਕਾਰਡ ਹੀ ਨਹੀਂ ਕੀਤਾ ਹੈ। ਇਹ ਜਿਹੜਾ ਅਸੀਂ ਪੀਰੀਅਡ ਦੱਸ ਰਹੇ ਹਾਂ, BC ਦੇ ਜਿਹੜੇ ਪੀਰੀਅਡ ਦੀ ਗੱਲ, BC ਤੋਂ ਪਹਿਲੇ ਦੀ ਗੱਲ ਜਿਹੜੀ ਜਿੱਥੋਂ ਜ਼ਰਾਅਤ ਸ਼ੁਰੂ ਹੋਈ ਉਹਦੀ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਔਰਤ ਪ੍ਰਧਾਨ ਸੀ ਤੇ ਔਰਤ ਜਾਦੂ ਟੂਣੇ ਕਰਦੀ ਸੀ ਤੇ ਔਰਤ ਸਾਰਾ ਕੁਝ ਕਰਦੀ ਸੀ। ਇਹ ਤਾਓਇਜ਼ਮ ਦੀ ਬੁਨਿਆਦ ਵੀ ਜਿਹੜੀ ਹੈ ਉਹ ਔਰਤ ਹੈ, ਜਿਵੇਂ ਅਸੀਂ ਆਪਣਾ ਅੱਗੇ ਜਾ ਕੇ ਤੰਤਰਵਾਦ ਚ। ਠੀਕ ਹੈ, ਫਿਰ ਅਗਲੇ ਪ੍ਰੋਗਰਾਮ ਦੇ ਤੰਤਰਵਾਦ ਤੋਂ ਸ਼ੁਰੂ ਕਰਨੇ ਆ, ਇਹਨੂੰ ਇੱਥੇ ਹੀ ਖਤਮ ਕਰ ਦਿੰਦੇ ਹਾਂ। ਹਾਂ, ਮੇਰਾ ਖਿਆਲ ਠੀਕ ਹੈ, ਕਾਫੀ ਹੋ ਗਿਆ।